ਦੇ ਵਿੱਚ ਕੀ ਚੇਂਜਸ ਆ ਉਹਨਾਂ ਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਸੀ। ਜੀ ਬਿਲਕੁਲ, ਡੀਲ ਤਕਰੀਬਨ ਤੈਅ ਹੋ ਚੁੱਕੀ ਆ। ਇਹ ਜਿਹੜਾ ਆਖਿਆ ਜਾ ਰਿਹਾ ਹੈ, ਇਹ ਆਪੋ ਆਪਣੇ ਜਿਹੜੇ ਖੇਮਿਆਂ ਦੇ ਵਿੱਚ, ਇਹਨਾਂ ਦੋਨਾਂ ਖੇਮਿਆਂ ਦੇ ਨਜ਼ਦੀਕੀ ਆ, ਉਹਨਾਂ ਨੇ ਕਈ ਗੁਪਤ ਰਹਿਣ ਦੇ ਆਧਾਰ ਦੇ ਉੱਤੇ ਜਿਹੜੀਆਂ ਸੂਚਨਾਵਾਂ ਕਈ ਨਿਊਜ਼ ਏਜੰਸੀਜ਼ ਦੇ ਨਾਲ ਸ਼ੇਅਰ ਕੀਤੀਆਂ ਆ। ਸੋ ਹੁਣ 2 ਸਾਲ ਦੀ ਹੋਊਗੀ, ਡੈਟ ਲਿਮਿਟ ਨੂੰ ਵਧਾਇਆ ਜਾਣਾ, 31.4 ਟ੍ਰਿਲੀਅਨ ਤੱਕ ਲੈ ਕੇ ਜਾਣਾ ਆ। ਸੋ ਇਹਦੇ ਨਾਲ ਇਹ ਆ ਵੀ ਗਵਰਨਮੈਂਟ ਸ਼ਟਡਾਊਨ ਹੋਣ ਦਾ ਖਤਰਾ ਘਟਦਾ ਆ। ਸੋ ਦੇਖੋ ਕੀ ਆ। ਕੱਲ ਰਾਤ ਨੂੰ ਮੈਕਾਰਥੀ ਬੋਲ ਰਹੇ ਸੀਗੇ, ਕਹਿੰਦੇ ਵੀ ਮੈਂ ਸੋਚਦਾ ਆ ਵੀ ਆਪਾਂ ਕੋਈ ਪ੍ਰੋਗਰੈਸ ਆ ਜਿਹੜੀ ਉਹ ਜ਼ਰੂਰ ਕੀਤੀ ਹੈਗੀ ਆ। ਸੋ ਨੈਗੋਸ਼ੀਏਟਰਸ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ, ਜਿਹੜੇ ਜੋ ਬਾਈਡਨ ਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਸਪੀਕਰ ਕੈਵਨ ਮੈਕਾਰਥੀ, ਇਹ ਕਹਿੰਦੇ ਡੀਲ ਦੇ ਨਜ਼ਦੀਕ ਪਹੁੰਚਦੇ ਜਾ ਰਹੇ ਹੈਗੇ ਆ। ਇਹ ਆਪਾਂ ਕੱਲ ਵੀ ਦੱਸ ਰਹੇ ਸੀਗੇ ਵੀ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਜਿਹੜੇ ਪ੍ਰੈਸ ਸਕੱਤਰ, ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ, ਉਹ ਜਿਹੜਾ 14th ਅਮੈਂਡਮੈਂਟ ਆ ਉਸ ਦੀ ਵਰਤੋਂ ਦੇ ਹੱਕ ਦੇ ਵਿੱਚ ਨਹੀਂ ਆ। ਉਹ ਨਹੀਂ ਚਾਹੁੰਦੇ ਵੀ ਉਹ ਆਪਣੇ ਪੱਧਰ ਦੇ ਉੱਤੇ ਹੀ ਕੱਲਾ ਜਿਹੜਾ ਡੈਟ ਸੀਲਿੰਗ ਨੂੰ ਵਧਾਉਣ ਤੇ ਬਾਅਦ ਦੇ ਵਿੱਚ ਉਹ ਲਿਟੀਗੇਸ਼ਨ ਹੋਵੇ ਤੇ ਫਿਰ ਰੌਲਾ ਰੱਪਾ ਜਿਹੜਾ ਹੋਵੇਗਾ। ਉਹ ਚਾਹੁੰਦੇ ਵੀ ਬਾਈ ਪਾਰਟੀਜ਼ਨ ਡੀਲ ਦੇ ਤਹਿਤ ਹੀ ਇਹ ਜਿਹੜੀ ਡੀਲ ਆ ਇਹ ਆਪਸ ਦੇ ਵਿੱਚ ਬਣ ਸਕੇ। ਸੋ ਆਪਾਂ ਜਿੰਨੀਆਂ ਵੀ ਹੋਰ ਅਪਡੇਟ ਹੋਣਗੀਆਂ ਇਸ ਦੇ ਬਾਬਤ, ਜਿਉਂ ਆਉਂਦੀਆਂ ਜਾਣਗੀਆਂ, ਉਹ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਜਾਵਾਂਗੇ। ਉਹ ਦਿਨ ਹੁਣ ਜਿਹੜੇ ਆ ਉਹ 4 ਕੀ ਰਹਿ ਗਏ ਆ। 26 ਤਰੀਕ ਅੱਜ ਹੋ ਚੁੱਕੀ ਆ ਤੇ 1 ਤਰੀਕ ਨੂੰ 31 ਜੂਨ ਤੱਕ 31 ਮਈ ਤੱਕ ਜਿਹੜਾ ਇਹ ਦਿਨ ਹੈਗੇ, ਇਹਨਾਂ ਕੋਲ 4-5 ਦਿਨ ਬਚੇ ਆ। ਸੋ ਹੋਪਫੁਲੀ ਇਸ ਦੇ ਵਿੱਚ ਗੱਲਬਾਤ ਹੋਣ। ਉੱਦਾਂ ਕੱਲ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ, ਉਹ ਰਿਪਬਲਿਕਨਸ ਨੂੰ ਕਹਿ ਸਕਦੇ ਵੀ ਟੀਚਰਾਂ ਕਰ ਰਹੇ ਸੀਗੇ ਵੀ ਤੁਸੀਂ ਤਾਂ ਆਪਣਾ ਸੈਸ਼ਨ ਛੱਡ ਕੇ ਬਾਹਰ ਨੂੰ ਭੱਜੇ ਫਿਰਦੇ ਆ, ਜਦ ਕਿ ਮੁਲਕ ਦੇ ਵਿੱਚ ਇਕਨੋਮਿਕ ਤੌਰ ਦੇ ਉੱਤੇ ਹਾਲਾਤ ਜਿਹੜੇ ਉਹ ਮਾੜੇ ਬਣ ਰਹੇ ਆ। ਡੈਟ ਸੀਲਿੰਗ ਨੂੰ ਲੈ ਕੇ ਤੁਸੀਂ ਸੰਜੀਦਾ ਜਿਹੜੇ ਹੁਣ ਨਹੀਂ ਨਜ਼ਰ ਆ ਰਹੇ। ਸੋ ਹੁਣ ਦੇਖੋ ਕੀ ਹੁੰਦਾ ਆ। ਜੇ ਇਹਨਾਂ ਦੀ ਡੀਲ ਬਣ ਵੀ ਜਾਂਦੀ ਆ, ਫਿਰ ਉਸ ਤੋਂ ਬਾਅਦ ਕੀ ਝੱਟ ਦੇਣੀ ਸੈਸ਼ਨ ਬੁਲਾ ਕੇ ਇਸ ਦੇ ਉੱਤੇ ਵੋਟ ਕਰਵਾਈ ਜਾਊਗੀ, ਇਹ ਵੀ ਦੇਖਣ ਵਾਲੀ ਗੱਲ ਰਹੇਗੀ। ਕਈ ਸਾਰੀਆਂ ਜੋ ਰੇਟਿੰਗ ਏਜੰਸੀਜ਼ ਆ, ਉਹਨਾਂ ਨੇ ਇਹ ਕਿਹਾ ਵੀ ਉਹ ਰੈਡੀ ਹੈਗੀਆਂ ਆ ਜੋ ਡਾਊਨਗ੍ਰੇਡ ਕਰਨ ਨੂੰ ਯੂਨਾਈਟਿਡ ਸਟੇਟਸ ਦੀ ਜੋ ਰੇਟਿੰਗ ਹੈਗੀ ਆ, ਜੇ ਇਹ ਡੀਲ ਨਹੀਂ ਸਿਰੇ ਚੜ੍ਹਦੀ ਹੈਗੀ। 2011 ਦਾ ਜਦੋਂ ਸਟੈਂਡ ਆਫ ਹੋਇਆ ਸੀ ਸਨ 2011 ਦੇ ਵਿੱਚ, ਉਸ ਟਾਈਮ ਤੇ ਵੀ ਸਟੈਂਡਰਡ ਤੇ ਪੂਅਰਸ ਦੀ ਜੋ ਡਾਊਨਗ੍ਰੇਡ ਆ ਉਹ ਉਸ ਟਾਈਮ ਤੇ ਕਰ ਦਿੱਤੀ ਗਈ ਸੀ। ਬਹੁਤ ਸਾਰੇ ਲਾ ਮੇਕਰਸ ਆਲਰੇਡੀ ਵਾਸ਼ਿੰਗਟਨ ਨੂੰ ਛੱਡ ਚੁੱਕੇ ਆ ਇਸ ਟਾਈਮ, ਕਿਉਂਕਿ ਮੈਮੋਰੀਅਲ ਦੇ ਵੀਕਐਂਡ ਆ, ਮੰਡੇ ਦੀ ਛੁੱਟੀ ਹੈਗੀ ਆ। ਪਰ ਉਹਨਾਂ ਸਾਰਿਆਂ ਨੂੰ ਇਹ ਕਿਹਾ ਗਿਆ ਆ ਵੀ ਜਿਸ ਟਾਈਮ ਦੇ ਉੱਤੇ ਡੀਲ ਜੋ ਸਟਕ ਹੁੰਦੀ ਆ, ਡੀਲ ਹੋ ਜਾਂਦੀ ਆ, ਤੇ ਤੁਹਾਨੂੰ ਰਾਈਟ ਵੇ ਉਹ ਵਾਪਸ ਆਉਣਾ ਪਊਗਾ। ਸੋ ਅੱਜ ਆਲਰੇਡੀ 26 ਤਰੀਕ ਹੋ ਚੁੱਕੀ ਆ, 27, 28 ਤੇ 29 ਦੀ ਛੁੱਟੀ ਆ ਮੈਮੋਰੀਅਲ ਡੇ, 2 ਦਿਨ ਹੀ ਉਹਨਾਂ ਕੋਲ ਬਚਦੇ ਆ, ਫਿਰ 30 ਤੇ 31 ਉਸ ਤੋਂ ਪਹਿਲਾਂ ਡੀਲ ਹੁੰਦੀ ਆ ਤੇ ਉਹਨਾਂ ਨੂੰ ਇਹ ਪਾਸ ਕਰਨਾ ਪਊਗਾ ਕਾਂਗਰਸ, ਸੈਨੇਟ ਤੇ ਫਿਰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਾਈਨ ਕਰਨਗੇ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਯੂਕਰੇਨ ਦੀ ਵਾਰ ਦੇ ਵਿੱਚੋਂ ਕੁਝ ਹੋਰ ਅਪਡੇਟਸ ਆ ਰਹੀਆਂ ਆ। ਰੂਸ ਨੇ ਉੱਥੋਂ ਦੇ ਹਸਪਤਾਲਾਂ ਦੇ ਉੱਤੇ ਮਿਜ਼ਾਈਲੀ ਹਮਲੇ ਕੀਤੇ ਆ। ਇਹ ਜਿਹੜੇ ਯੂਕਰੇਨ ਵਾਲਿਆਂ ਨੇ ਦੱਸਿਆ, ਇਸ ਵਿੱਚ 2 ਜਣਿਆਂ ਦੀਆਂ ਮੌਤਾਂ ਹੋਈਆਂ ਆ ਤੇ 23 ਲੋਕ ਜਿਹੜੇ ਜ਼ਖਮੀ ਹੋਏਗਾ। ਡਨਿਪਰੋ ਇਲਾਕਾ ਜਿਹੜਾ ਯੂਕਰੇਨ ਦੇ ਵਿੱਚ ਆ, ਸ਼ਹਿਰ ਆ, ਉੱਥੇ ਜਿਹੜਾ ਇੱਕ ਮੈਡੀਕਲ ਕਲੀਨਿਕ ਸੀ, ਉਹਦੇ ਉੱਤੇ ਇਹ ਮਿਜ਼ਾਈਲ ਡਿੱਗੀ ਆ। ਉੱਥੋਂ ਦੇ ਜਿਹੜੇ ਸਥਾਨਕ ਗਵਰਨਰ ਆ, ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। 2 ਬੱਚੇ ਜਿਨ੍ਹਾਂ ਦੀ ਉਮਰ 3 ਸਾਲ ਤੇ 6 ਸਾਲ ਦੱਸੀ ਜਾਂਦੀ ਆ, ਉਹ ਜ਼ਖਮੀ ਹੋਏ ਨੇ। ਉੱਥੋਂ ਦੇ ਗਵਰਨਰ ਸ਼ੀਰੀਏ ਲਸੈਕ, ਉਹਨਾਂ ਨੇ ਜਾਣਕਾਰੀ ਦਿੱਤੀ ਆ। ਰੂਸ ਦੇ ਦੁਆਰਾ ਯੂਕਰੇਨ ਉੱਤੇ ਹਮਲੇ ਨੂੰ ਬੀਤੇ ਹਫ਼ਤਿਆਂ ਦੇ ਵਿੱਚ ਹੋਰ ਤੇਜ਼ ਤੇ ਤਿੱਖਾ ਕੀਤਾ ਜਾ ਰਿਹਾ ਆ। ਕਹਿੰਦੇ ਵੀ ਯੂਕਰੇਨ ਨੇ ਵੀ ਕਾਊਂਟਰ ਅਫੈਂਸਿਵ ਕੀਤਾ ਹੈ। ਆਪਾਂ ਬੀਤੇ ਦਿਨਾਂ 'ਚ ਖਬਰਾਂ ਦੱਸੀਆਂ ਸੀ ਵੀ ਕਿੱਦਾਂ ਯੂਕਰੇਨ ਦੇ ਜਿਹੜੇ ਕੁਛ ਲੜਾਕੂ ਆ, ਉਹ ਰੂਸ ਦੀ ਸਰਹੱਦਾਂ ਪਾਰ ਕਰਕੇ ਉੱਥੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਹਮਲੇ ਜਿਹੜੇ ਉਹ ਕਰ ਰਹੇ ਆ। ਇਸ ਮਾਮਲੇ ਵਿੱਚ ਕਈ ਜਿਹੜੀਆਂ ਤਸਵੀਰਾਂ ਜਾਂ ਕਈ ਖਬਰਾਂ ਇਹ ਚੱਲ ਪਈਆਂ ਵੀ ਰੂਸ ਦੇ ਕਈ ਫੌਜੀਆਂ ਨੂੰ ਯੂਕਰੇਨ ਦੇ ਇਲਾਕਿਆਂ ਦੇ ਵਿੱਚੋਂ ਵਾਪਸ ਬੁਲਾਇਆ ਜਾ ਰਿਹਾ ਆ, ਤਾਂ ਜੋ ਜਿਹੜਾ ਯੂਕਰੇਨ ਉੱਥੇ ਹਮਲਾ ਕਰ ਰਿਹਾ ਰੂਸ ਦੇ ਵਿੱਚ ਦੂਜੇ ਥਾਵਾਂ ਤੇ, ਉੱਥੇ ਜਾ ਕੇ ਉਹਨਾਂ ਦੇ ਨਾਲ ਲੜ ਸਕਣ। ਸੋ ਇਹ ਇੱਕ ਮੰਦਭਾਗੀ ਉੱਦਾਂ ਗੱਲ ਆ ਵੀ ਇਸ ਸਾਰੇ ਮਾਮਲੇ ਦੇ ਵਿੱਚ ਹਸਪਤਾਲਾਂ 'ਚ ਜਿੱਥੇ ਇਲਾਜ ਕੀਤਾ ਜਾਣਾ ਹੁੰਦਾ, ਜਿੱਥੇ ਹੋਰ ਚੀਜ਼ਾਂ ਹੋਣੀਆਂ ਆ, ਜਾਂ ਆਮ ਲੋਕ ਆ, ਉਹ ਇਸ ਸਾਰੇ ਕਾਸੇ ਦੇ ਵਿੱਚ
ਪਿਸ ਰਹੇ ਨੇ, ਮਰ ਰਹੇ ਨੇ। ਸਾਲ ਤੋਂ ਵੱਧ ਹੋ ਗਿਆ ਇਸ ਲੜਾਈ ਨੂੰ ਚੱਲਦਿਆਂ ਨੂੰ, ਤੇ ਦੇਖੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਘਰੋਂ ਬੇਘਰ, ਲੱਖਾਂ ਦੀ ਸੰਖਿਆ 'ਚ ਘਰੋਂ ਬੇਘਰ ਹੋ ਚੁੱਕੇ, ਹਜ਼ਾਰਾਂ ਹੀ ਜ਼ਖਮੀ ਆ, ਸੈਂਕੜਿਆਂ ਤੋਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਆ ਹੁਣ ਤੱਕ ਮਰ ਚੁੱਕੇ ਆ। ਸੋ ਹਾਲਾਤ ਮਾੜੇ ਨੇ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਵੀ 17 ਮਿਜ਼ਾਈਲਸ ਉਹਨਾਂ ਨੇ ਸ਼ਾਟ ਡਾਊਨ ਕੀਤੀਆਂ ਆ। 31 ਜਿਹੜੇ ਡਰੋਨ ਲਾਂਚ ਹੋਏ ਸੀ ਰੂਸ ਦੇ ਵੱਲੋਂ ਰਾਤੋਂ ਰਾਤ, ਉਹਨਾਂ ਨੂੰ ਉਹਨਾਂ ਨੇ ਭੇਜਿਆ ਹੈਗਾ ਆ। ਪਰ ਫਿਰ ਵੀ ਇਸ ਦੇ ਇੰਨੇ ਭੇਜਣ ਤੋਂ ਬਾਅਦ ਦੇ ਵਿੱਚ ਵੀ ਕੁਛ ਕੁ ਜਿਹੜੇ ਡਰੋਨ ਮਿਜ਼ਾਈਲਸ ਆ ਉਹ ਇਹਨਾਂ ਤੋਂ ਡਿਫੈਂਸ ਤੋਂ ਬਚਦੇ ਹੋਏ ਕਈ ਥਾਵਾਂ ਦੇ ਉੱਤੇ ਜਾ ਵੱਜੇ, ਧਮਾਕੇ ਹੋਏ, ਜਿਨ੍ਹਾਂ ਵਿੱਚ ਇਹ ਮੈਡੀਕਲ ਕਲੀਨਿਕ ਵੀ ਸ਼ਾਮਲ ਸੀ। ਜੀ ਬਿਲਕੁਲ, 2 ਜਣੇ ਦੀ ਮੌਤ ਹੋਈ ਆ ਤੇ 23 ਜਣੇ ਫੱਟੜ ਹੋ ਚੁੱਕੇ ਆ ਜਦੋਂ ਹਸਪਤਾਲ ਦੇ ਉੱਤੇ ਅਟੈਕ ਹੋਇਆ ਹੈਗਾ। ਰਸ਼ੀਆ ਨੇ ਬਹੁਤ ਸਾਰੀਆਂ ਰੈਜ਼ੀਡੈਂਸ਼ੀਅਲ ਤੇ ਆਫਿਸ ਬਿਲਡਿੰਗਸ ਨੂੰ ਬਲਾਸਟ ਕੀਤਾ ਆ ਸਦਰਨ ਸਿਟੀ ਆਫ ਕ੍ਰੈਸਨੋਡਰ, ਜੋ ਈਸਟ ਆਫ ਕਰੀਮੀਆ ਹੈਗਾ ਆ, ਜੋ ਯੂਕਰੇਨ ਦੀ ਰਾਜਧਾਨੀ ਕੀਵ ਆ, ਉਸ ਨੂੰ ਵੀ ਟਾਰਗੇਟ ਕੀਤਾ ਗਿਆ ਹੈਗਾ। ਸੋ ਇੱਕ ਵਿਲੇਜ ਹੈਗਾ ਕੋਜ਼ਨਿਕਾ, ਉੱਥੇ ਕਹਿੰਦੇ 130 ਟਾਈਮ ਤੋਂ ਵੀ ਵੱਧ ਉਸ ਨੂੰ ਹਿੱਟ ਕੀਤਾ ਗਿਆ ਹੈਗਾ ਆ ਰਸ਼ੀਆ ਵੱਲੋਂ। ਸੋ ਲੜਾਈ ਪੂਰੇ ਜ਼ੋਰਾਂ ਦੇ ਨਾਲ ਚੱਲ ਰਹੀ ਆ ਤੇ ਉੱਥੇ ਯੂਕਰੇਨ ਦੇ ਵਿੱਚ ਪੂਰੀ ਤਬਾਹੀ ਰਸ਼ੀਆ ਵਾਲਿਆਂ ਨੇ ਇਸ ਟਾਈਮ ਮਚਾਈ ਹੋਈ ਹੈਗੀ ਆ। ਜੀ। ਤੇ ਅਗਲੀ ਖਬਰ ਵੱਲ ਚਲੀਏ। ਰੌਨ ਡੀਸੈਂਟਿਸ ਜੋ ਫਲੋਰੀਡਾ ਦੇ ਗਵਰਨਰ ਹੈਗੇ ਆ, ਉਹ ਆਲਰੇਡੀ ਅਨਾਉਂਸ ਕਰ ਚੁੱਕੇ ਆ ਆਪਣੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਇਲੈਕਸ਼ਨ ਦੇ ਲਈ GOP ਵੱਲੋਂ ਐਜ਼ ਏ ਰਿਪਬਲਿਕਨ ਕੈਂਡੀਡੇਟ। ਉਹਨਾਂ ਤੋਂ ਬਿਨਾਂ ਹੋਰ ਵੀ ਹੁਣ ਕਈ ਕੈਂਡੀਡੇਟ ਆਲਰੇਡੀ ਮੈਦਾਨ ਦੇ ਵਿੱਚ ਆ ਚੁੱਕੇ ਹੈਗੇ ਆ। ਟਿਮ ਸਕਾਟ ਸੈਨੇਟਰ ਸਾਊਥ ਕੈਰੋਲੀਨਾ ਤੋਂ ਆ, ਉਹਨਾਂ ਨੇ ਵੀ ਅਨਾਉਂਸ ਕਰ ਦਿੱਤਾ ਹੈ ਵੀ ਉਹ ਕੈਂਡੀਡੇਟ ਹੋਣਗੇ। ਟਿਮ ਸਕਾਟ ਆਪਣੇ ਕਲੀਗਸ ਜੋ ਉਹਨਾਂ ਦੇ ਸਾਥੀ ਹੈਗੇ ਸੈਨੇਟ ਦੇ ਵਿੱਚ, ਉਹਨਾਂ ਦੇ ਵਿੱਚ ਤਾਂ ਕਾਫੀ ਪਪੂਲਰ ਆ, ਪਰ ਬਹੁਤ ਸਾਰੇ ਲੋਕ ਉਹਨਾਂ ਨੂੰ ਉਹਨਾਂ ਦੀ ਸਟੇਟ ਤੋਂ ਬਾਹਰ ਨਹੀਂ ਜਾਣਦੇ। ਉਹਨਾਂ ਦੀ ਸਟੇਟ ਜੋ ਮੈਂ ਦੱਸੀ ਆ ਕੈਰੋਲੀਨਾ, ਸਾਊਥ ਕੈਰੋਲੀਨਾ ਤੇ ਵਾਸ਼ਿੰਗਟਨ DC, ਜਿੱਥੇ ਉਹ ਨੈਚੁਰਲੀ ਕੰਮ ਕਰਦੇ ਆ। ਸੋ ਉਹ ਤੋਂ ਬਿਨਾਂ ਬਾਹਰ ਉਹ ਵਾਲੇ ਪਪੂਲਰ ਨਹੀਂ ਹੈਗੇ। ਰੌਨ ਡੀਸੈਂਟਿਸ ਡਿਫਰੈਂਟ ਆ ਕਾਫੀ, ਉਹਨਾਂ ਨੂੰ ਆਲ ਓਵਰ USA ਇਸ ਟਾਈਮ ਲੋਕ ਜਾਣਦੇ ਆ। ਉਹਨਾਂ ਨੇ ਕਾਫੀ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਪਾਲਿਸੀਜ਼ ਹੈਗੀਆਂ ਆ, ਉਹਦੇ ਵਿੱਚ ਬਹੁਤ ਸਖਤੀ ਕੀਤੀ ਆ। ਡਿਜ਼ਨੀ ਨੂੰ ਲੈ ਕੇ ਜਿਹੜੀ ਉਹਨਾਂ ਦੀ ਕਸ਼ਮਕਸ਼ ਚੱਲ ਰਹੀ ਆ, ਉਹਦੇ 'ਚ ਬੜਾ ਕ੍ਰਿਟਿਸਿਜ਼ਮ ਵੀ ਹੋਇਆ ਆ ਪਿਛਲੇ ਦਿਨਾਂ ਦੇ ਵਿੱਚ। ਉਹਨਾਂ ਨੇ ਇਲੋਨ ਮਸਕ ਦੇ ਨਾਲ ਟਵਿੱਟਰ ਦੇ ਉੱਤੇ ਅਨਾਉਂਸਮੈਂਟ ਕੀਤੀ ਆ ਵੀ ਉਹ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣ। ਤੇ ਰਿਪਬਲਿਕਨ ਪਾਰਟੀ ਦੇ ਵਿੱਚ ਰੌਨ ਡੀਸੈਂਟਿਸ ਕਹਿੰਦੇ ਵੀ ਕੀ ਉਹ ਰੋਨਾਲਡ ਰੀਗਨ ਦੀ ਪੋਜੀਸ਼ਨ ਲੈ ਸਕਦੇ ਆ। ਜਿਸ ਤਰ੍ਹਾਂ ਰੀਗਨ ਸਾਹਿਬ ਕਹਿੰਦੇ ਵੀ ਲੋਕਾਂ ਦੇ ਹੱਥ ਵੀ ਚੁੰਮ ਲੈਂਦੇ ਸੀ, ਨਿਆਣਿਆਂ ਨੂੰ ਵੀ ਕੁੱਛੜ ਚੱਕ ਲੈਂਦੇ ਸੀ। ਤੇ ਜੋ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਉਹ ਕਾਫੀ ਡਿਫਰੈਂਸ ਕਰਨਾ ਚਾਹੁੰਦੇ ਆ, ਕਿਉਂਕਿ ਟਰੰਪ ਹੋਣੀ ਹਮੇਸ਼ਾ ਹੀ ਕਹਿੰਦੇ ਵੀ ਅਟੈਕ ਕਰਦੇ ਹੈਗੇ ਆ, ਜਿਹਦੇ ਨਾਲ ਕੰਟਰੀ ਡਿਵਾਈਡ ਹੁੰਦੀ ਆ, ਜੋ ਉਹਨਾਂ ਦੇ ਕ੍ਰਿਟਿਕ ਹੁੰਦੇ ਆ। ਸੋ ਹੁਣ ਟਿਮ ਸਕਾਟ ਤੋਂ ਬਿਨਾਂ ਰੌਨ ਡੀਸੈਂਟਿਸ ਦੂਸਰੇ ਤੇ ਤੀਸਰੇ ਨਿੱਕੀ ਹੈਲੀ ਜੋ ਗਵਰਨਰ ਰਹਿ ਚੁੱਕੇ ਹੈਗੇ ਆ, ਪਹਿਲਾਂ UNO ਦੇ ਵਿੱਚ ਵੀ ਰਹੇ ਆ ਸੈਕਟਰੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਥੱਲੇ, ਤੇ ਉਹਨਾਂ ਨੇ ਵੀ ਅਨਾਉਂਸ ਕੀਤੀ ਆ ਆਪਣੀ। ਐਸਾ ਹਟਚਿਨਸਨ ਇਹ ਐਂਟਰਪ੍ਰੈਨਿਓਰ ਆ, ਇਹਨਾਂ ਨੇ ਵੀ ਆਪਣੀ ਕੈਂਡੀਡੇਸੀ ਰਿਪਬਲਿਕਨ ਪਾਰਟੀ 'ਚ ਅਨਾਉਂਸ ਕਰ ਦਿੱਤੀ ਆ। ਵਿਵੇਕ ਰਾਮ ਮੂਰਥੀ ਇਹਨਾਂ ਨੇ ਵੀ ਕੀਤੀ ਹੈਗੀ ਆ। ਸੋ ਹੁਣ ਕਾਫੀ ਕੈਂਡੀਡੇਟ ਜੋ ਰਿਪਬਲਿਕਨ ਪਾਰਟੀ 'ਚ ਹੋ ਗਏ ਆ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਾਇਮਰੀ 'ਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਇਹ ਸਿੱਟ ਸਕਣਗੇ ਜਾਂ ਨਹੀਂ, ਤੇ ਇਹਨਾਂ 'ਚੋਂ ਕੌਣ ਅੱਗੇ ਆਊਗਾ। ਜੀ, ਇਹਨਾਂ ਤੋਂ ਇਲਾਵਾ ਲੈਰੀ ਐਲਡਰ ਜਿਹੜੀ ਕੈਲੀਫੋਰਨੀਆ ਤੋਂ, ਯੰਗਕਿਨ, ਕ੍ਰਿਸਟੀ ਦਾ ਨਾਮ, ਮਾਈਕ ਪੈਂਸ ਦਾ ਜਿਹੜਾ ਨਾਮ ਇਹ ਆ ਰਿਹਾ ਆ। ਉਧਰ ਡੈਮੋਕ੍ਰੇਟਸ ਦੇ ਵਿੱਚ ਮੇਨ ਕੰਟੈਂਡਰ ਤਾਂ ਬਾਈਡਨ ਹੀ ਆ, ਤੇ ਉਸ ਤੋਂ ਇਲਾਵਾ ਇੱਕ ਕੈਨੇਡੀ ਜੂਨੀਅਰ, ਉਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜਾ ਹੈ ਇਹ ਪ੍ਰਾਇਮਰੀਜ਼ ਦੇ ਵਿੱਚ ਇਹਨਾਂ ਦੇ ਉਲਟਾਊਂਗਾ, ਤੇ ਇੱਕ ਵਿਲੀਅਮਸਨ। ਸੋ ਇਹ 3 ਜਾਣੇ ਉਧਰਲੇ ਪਾਸੇ ਆ, ਪਰ ਮੇਨ ਸੰਜੀਦਾ ਕਹਿ ਸਕਦੇ ਵੀ ਕੋਈ ਨਹੀਂ ਜਿਹਨੂੰ ਕਹਿ ਸਕਦੇ ਵੀ ਡੈਮੋਕ੍ਰੇਟ ਪਾਰਟੀ ਦੀ ਕੋਈ ਨਾ ਕੋਈ ਉਹ ਹੋਵੇ ਵੀ ਹਾਂ ਵੀ ਸ਼ਾਇਦ ਇਹਨਾਂ ਨੂੰ ਸਮਰਥਨ ਮਿਲ ਸਕਦਾ ਹੋਵੇ, ਕਿਉਂਕਿ ਉਹਨਾਂ ਨੇ DNC ਨੇ ਤੇ ਕਿਹਾ ਸੀਗਾ ਵੀ ਅਸੀਂ ਤਾਂ ਉਹ ਵੀ ਕਰਾਉਣ ਨੂੰ ਰੈਡੀ ਨਹੀਂ ਹੈਗੇ ਪ੍ਰਾਇਮਰੀਜ਼, ਜੇ ਪ੍ਰੈਜ਼ੀਡੈਂਟ ਜੋ ਬਾਈਡਨ ਰੀ ਇਲੈਕਸ਼ਨ ਦੇ ਲਈ ਰਨ ਕਰਨਗੇ।
ਅਗਲੀ ਜਿਹੜੀ ਗੱਲ ਕਰਦੇ ਜਾਈਏ ਟੈਕਸਸ ਤੋਂ ਇਹ ਜਿਹੜੀ ਖਬਰ ਆ ਰਹੀ ਆ ਤੇ ਜੀਓਪੀ ਕੰਟਰੋਲਡ ਹਾਊਸ ਹੀ ਹੁਣ ਉਥੋਂ ਦੇ ਰਿਪਬਲਿਕਨ ਅਟਾਰਨੀ ਜਨਰਲ ਕੈਨ ਪੈਕਸਟਨ ਨੂੰ ਇੰਪੀਚ ਕਰਨ ਬਾਰੇ ਸੋਚ ਰਿਹਾ ਆ। ਸੋ ਕਹਿੰਦੇ ਵੀ ਕਈ ਸਾਲਾਂ ਦੀ ਲੀਗਲ ਤੇ ਐਥੀਕਲ ਸਕੈਂਡਲ ਇਹ ਟੈਕਸਸ ਦੇ ਰਿਪਬਲਿਕਨ ਅਟਾਰਨੀ ਜਨਰਲ ਕੈਨ ਪੈਕਸਟਨ ਦੇ ਉਲਟ ਜਿਹੜੇ ਉਹ ਚੱਲ ਰਹੇ ਆ ਤੇ ਹੁਣ ਉਹਨਾਂ ਦੀ ਹੀ ਪਾਰਟੀ ਦੇ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਆ ਉਸ ਨੂੰ ਇੰਪੀਚਮੈਂਟ ਵੋਟ ਵੱਲ ਨੂੰ ਵੱਧ ਰਹੇ ਆ ਜਿਹਦੇ ਨਾਲ ਉਸ ਨੂੰ ਨਾਲ ਹੀ ਆਫਿਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾ ਸਕਦਾ ਆ। ਕਹਿੰਦੇ ਵੀ ਬਹੁਤ ਰੇਅਰਲੀ ਬਹੁਤ ਘੱਟ ਇਦਾਂ ਦਾ ਮਨੂਵਰ ਜਿਹੜਾ ਉਹ ਵਰਤਿਆ ਜਾਂਦਾ ਆ, ਖਾਸ ਕਰਕੇ ਉਦੋਂ ਜਦੋਂ ਲੈਜਿਸਲੇਟਿਵ ਸੈਸ਼ਨ ਦੇ ਅਖੀਰਲੇ ਕੁਝ ਦਿਨ ਚੱਲ ਰਹੇ ਹੋਣ। ਪੋਲੀਟੀਕਲ ਫਾਈਟ ਅੰਦਰ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਇਹਨਾਂ ਦੀ ਅੰਦਰ ਖਾਤੇ ਜਿਹੜੀ ਉਹ ਚੱਲ ਰਹੀ ਆ। ਕੈਨ ਪੈਕਸਟਨ ਜਿਸਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਬਹੁਤ ਕਲੋਜ਼ਲੀ ਅਲਾਈਨ ਕਰਕੇ ਜਿਹੜਾ ਉਹ ਰੱਖਿਆ ਹੋਇਆ ਸੀਗਾ। ਟੈਕਸਸ ਜਾਣਿਆ ਜਾਂਦਾ ਹੈ ਰੈੱਡ ਸਟੇਟ ਆ, ਹਾਰਡ ਰਾਈਟ ਕੰਜ਼ਰਵੇਟਿਵਸ ਦੀ ਇਹ ਜਿਹੜੀ ਸਟੇਟ ਆ ਤੇ ਹਾਊਸ ਦੀ ਜਿਹੜੀ ਰਿਪਬਲਿਕਨ ਲੀਡਰਸ਼ਿਪ ਆ ਉਹ ਹੁਣ ਚਾਹ ਰਹੀ ਆ ਵੀ ਜਿਹੜੇ ਟੈਕਸਸ ਦਾ ਟੌਪ ਲਾਇਰ ਆ ਅਟਾਰਨੀ ਜਨਰਲ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਜਾ ਸਕੇ। ਕਹਿੰਦੇ ਵੀ ਵੱਡਾ ਜਿਹੜਾ ਡਿਫਰੈਂਸ ਟੈਕਸਸ ਤੇ ਫੈਡਰਲ ਸਿਸਟਮ ਦੇ ਵਿੱਚ ਇਹ ਰਹਿੰਦਾ ਆ ਵੀ ਜੇ ਹਾਊਸ ਵੋਟ ਕਰ ਦੇਵੇ ਇੰਪੀਚ ਕਰਨ ਦੇ ਲਈ ਤਾਂ ਪੈਕਸਟਨ ਨੂੰ ਇਮੀਡੀਏਟਲੀ ਸਸਪੈਂਡ ਕਰ ਦਿੱਤਾ ਜਾਊਗਾ ਜੇ ਉਨੀ ਦੇਰ ਤੱਕ ਸੈਨੇਟ ਦਾ ਟ੍ਰਾਇਲ ਨਹੀਂ ਹੋ ਜਾਂਦਾ। ਰਿਪਬਲਿਕਨ ਗਵਰਨਰ ਗ੍ਰੈਗ ਐਬਟ ਉਹਨਾਂ ਦੀ ਥਾਂ ਦੇ ਉੱਤੇ ਕੋਈ ਰਿਪਲੇਸਮੈਂਟ ਆ ਉਹ ਉਦੋਂ ਅਪੁਆਇੰਟ ਕਰ ਸਕਦੇ ਆ, ਪਰ ਫੈਡਰਲ ਲੈਵਲ ਤੇ ਹੁੰਦਾ ਪਹਿਲਾਂ ਹਾਊਸ ਨੇ ਇੰਪੀਚ ਕਰਨਾ ਫਿਰ ਸੈਨੇਟ ਨੇ ਕਰਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ। ਫਰਵਰੀ ਮਹੀਨੇ ਦੇ ਵਿੱਚ ਪੈਕਸਟਨ ਮੰਨਿਆ ਸੀਗਾ ਇੱਕ ਵਿਸਲ ਬਲੋਵਰ ਲਾਸੂਟ ਸੈਟਲ ਕੀਤਾ ਸੀ ਜਿਹੜੇ ਇਹਦੇ ਸਾਬਕਾ ਕੰਮ ਕਰਨ ਵਾਲਿਆਂ ਦੇ ਦੁਆਰਾ ਸੀ ਜਿਨ੍ਹਾਂ ਨੇ ਦੋਸ਼ ਲਾਏ ਸੀ ਇਸ ਉੱਤੇ ਕਰਪਸ਼ਨ ਦੇ। $3.3 ਮਿਲੀਅਨ ਦਾ ਪੇ ਆਊਟ ਕਹਿੰਦੇ ਵੀ ਇਹ ਅਪਰੂਵ ਕਰਨਾ ਪਊਗਾ ਹਾਊਸ ਦੇ ਰਿਪਬਲਿਕਨ ਸਪੀਕਰ ਡੇਵਿਡ ਫਿਲਨ ਉਹਨਾਂ ਦੇ ਜਿਹੜੀ ਉਹ ਦੁਆਰਾ ਜਦੋਂ ਕਹਿੰਦੇ ਆ ਵੀ ਹੀ ਡਜ਼ਨਟ ਥਿੰਕ ਵੀ ਟੈਕਸ ਪੇਅਰ ਸ਼ੁੱਡ ਫੁੱਟ ਦਾ ਬਿੱਲ। ਇਹ ਜਿਹੜਾ ਇੱਕ ਹੋਰ ਵੱਖਰਾ ਜਿਹੜਾ ਉਹ ਮੁੱਦਾ ਜਿਹੜਾ ਬਣਿਆ ਆ। ਸੋ ਕੱਲ ਇੱਕ ਡੰਪਸਟਰ ਫਾਇਰ ਇਹਨਾਂ ਦੇ ਆਫਿਸ ਦੇ ਬਾਹਰ ਉਹ ਬਹੁਤ ਚਰਚਾ ਦਾ ਜਿਹੜਾ ਉਹ ਵਿਸ਼ਾ ਬਣੀ ਵੀ ਹੁਣ ਜਦੋਂ ਇੰਪੀਚ ਹੋਣ ਦੀਆਂ ਗੱਲਾਂ ਇਹਨਾਂ ਦੀਆਂ ਚੱਲ ਰਹੀਆਂ ਆ ਤੇ ਕੁਛ ਮੇਬੀ ਅਹਿਮ ਦਸਤਾਵੇਜ਼ਾਂ ਨੂੰ ਸਾੜ ਦਿੱਤਾ ਗਿਆ ਹੋ ਸਕਦਾ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਆ ਵੀ ਡੰਪਸਟਰ ਦੇ ਵਿੱਚ ਅਟਾਰਨੀ ਜਨਰਲ ਦੇ ਆਫਿਸ ਦੇ ਬਾਹਰ ਅੱਗ ਕਿਉਂ ਲੱਗੀ ਆ। ਸੋ ਜਿਹੜੇ ਇਸ ਤਰੀਕੇ ਦੇ ਨਾਲ ਇੱਥੇ ਵੀ ਦੇਖੋ ਸਿਆਸਤ ਇਦਾਂ ਹੀ ਆ, ਇੱਥੇ ਵੀ ਕਰਪਸ਼ਨ ਜਿਹੜੀ ਹੈ ਜਦੋਂ ਸਾਹਮਣੇ ਆਉਂਦੀ ਆ ਜਾਂ ਪਤਾ ਲੱਗਦਾ ਆ ਤਾਂ ਉਹ ਆਪਣੇ ਆਪ ਨੂੰ ਬਚਾਉਣ ਦੇ ਲਈ ਕੋਸ਼ਿਸ਼ ਜਿਹੜੀ ਆ ਜ਼ਰੂਰ ਕਰਦੇ ਆ। 5 ਟਰਮਸ ਕੈਨ ਪੈਕਸਟਨ ਨੇ ਹਾਊਸ ਦੇ ਵਿੱਚ ਸਰਵ ਕੀਤੀਆਂ ਆ ਤੇ ਇੱਕ ਜਿਹੜੀ ਉਹ ਸੈਨੇਟ ਦੇ ਵਿੱਚ ਉਹਨਾਂ ਨੇ ਸਰਵ ਕੀਤੀ ਆ ਅਟਾਰਨੀ ਜਨਰਲ ਬਣਨ ਤੋਂ ਪਹਿਲਾਂ। ਜੀ ਅਗਲੀ ਖਬਰ ਵੱਲ ਚਲੀਏ। ਡੈਪਟ ਸੀਲਿੰਗ ਦੀ ਗੱਲਬਾਤ ਹੁਣ ਬਾਹਰ ਆਉਣ ਤੋਂ ਬਾਅਦ ਵੀ ਆਲਮੋਸਟ ਰੈਡੀ ਆ ਵੀ ਡੈਪਟ ਸੀਲਿੰਗ ਹੋ ਜਾਏਗੀ ਉਸ ਦੀ ਜਿਹੜੀ ਲਿਮਿਟ ਆ ਤੇ ਅੱਜ ਡਾਓ ਜੋਨਸ ਇੰਡਸਟਰੀਅਲ 300 ਤੋਂ ਵੱਧ ਪੁਆਇੰਟ ਵਾਲ ਸਟਰੀਟ ਦੇ ਉੱਤੇ ਅਪ ਚਲਾ ਗਿਆ ਹੈਗਾ। ਸੋ ਉਹਦਾ ਵਾਲ ਸਟਰੀਟ ਜਰਨਲ ਦੇ ਉੱਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਡਾਓ ਜੋਨਸ ਇੰਡਸਟਰੀਅਲ 311 ਪੁਆਇੰਟ ਉੱਪਰ ਹੈਗਾ। S&P ਇੰਡੈਕਸ ਜੋ ਆ 1.2% ਤੇ ਨੈਸਡੈਕ 2% ਦੇ ਕਰੀਬ ਉੱਪਰ ਹੈਗਾ। ਹਾਊਸ ਸਪੀਕਰ ਕੈਵਨ ਮਕਾਰਥੀ ਉਹਨਾਂ ਨੇ ਉੱਥੋਂ ਕੈਪੀਟਲ ਤੋਂ ਉਹ ਚਲੇ ਗਏ ਕਿਉਂਕਿ ਲੌਂਗ ਵੀਕਐਂਡ ਆ ਤੇ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਦਾ ਸਟਾਫ ਜੋ ਆ ਆਲਰੇਡੀ ਵਰਕਆਊਟ ਕਰ ਰਿਹਾ ਹੈ। ਟ੍ਰੇਜਰੀ ਸੈਕਟਰੀ ਜਨਰਲ ਜੈਲਨ ਨੇ ਵਾਰਨਿੰਗ ਦਿੱਤੀ ਸੀ ਕਿ US ਡਿਫਾਲਟ ਚੱਲ ਜਾਊਗਾ ਜੂਨ 1 ਨੂੰ। ਸੋ ਹੋਪਫੁਲੀ ਜਿਸ ਹਿਸਾਬ ਦੇ ਨਾਲ ਖਬਰਾਂ ਆ ਰਹੀਆਂ ਉਸ ਹਿਸਾਬ ਨਾਲ ਮਾਰਕੀਟ ਵੀ ਆ ਜੋ ਉਹ ਕਾਫੀ ਉੱਪਰ ਜਾ ਰਹੀ ਹੈਗੀ ਆ। ਪਰ ਦੂਸਰੇ ਪਾਸੇ ਕਾਸਕੋ ਨੇ ਇਹ ਵੀ ਕਿਹਾ ਵੀ ਜੋ ਇਨਫਲੇਸ਼ਨ ਆ ਉਹ ਵੀ ਥੋੜੀ ਡਾਊਨ ਜਾ ਰਹੀ ਹੈਗੀ ਆ ਕਿਉਂਕਿ ਜੇ ਤੁਸੀਂ ਫੂਡ ਵਾਲੇ ਪ੍ਰੋਡਕਟ ਜਾਂ ਹੋਰ ਦੇਖੋ ਉਹਨਾਂ ਦੀਆਂ ਪ੍ਰਾਈਸਸ ਦੇ ਵਿੱਚ ਥੋੜਾ ਫਰਕ ਪਿਆ। ਗੈਸ ਦੀਆਂ ਪ੍ਰਾਈਸਸ ਦੇ ਵਿੱਚ ਵੀ ਫਰਕ ਪਿਆ ਹੈਗਾ ਆ। ਜੋ ਕੰਜ਼ਿਊਮਰ ਦਾ ਸੈਂਟੀਮੈਂਟਸ ਹੈਗਾ ਆ ਉਹ ਜੋ ਐਕਸਪੈਕਟੇਸ਼ਨ ਸੀ ਉਹਨੂੰ ਬੀਟ ਕਰ ਰਿਹਾ ਹੈ ਤੇ ਪਰ ਕਈ ਖਬਰਾਂ ਤਾਂ ਆ ਰਹੀਆਂ ਸੀਆਂ ਵੀ ਕੰਜ਼ਿਊਮਰਸ ਨੇ ਆਲਰੇਡੀ ਘੱਟ ਮਨੀ ਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਯੂਨੀਵਰਸਿਟੀ ਆਫ ਮਿਸ਼ੀਗਨ ਜੋ ਕੰਜ਼ਿਊਮਰ ਸੈਂਟੀਮੈਂਟ ਇੰਡੈਕਸ ਨੂੰ ਮੈਨੇਜ ਕਰਦੀ ਆ ਉਹਨਾਂ ਨੇ ਇਹ ਕਿਹਾ ਵੀ 59.2 ਤੇ ਆਇਆ ਹੈਗਾ। ਜੋ ਇਸੇ ਤਰ੍ਹਾਂ ਇਕੋਨੋਮਿਸਟ ਨੇ ਜੋ ਪੋਲ ਕੀਤਾ ਆ ਡਾਓ ਜੋਨਸ ਨੂੰ ਤੇ ਉਹਨਾਂ ਦੇ ਮੁਤਾਬਕ 57.7 ਤੇ ਆਇਆ ਆ।
ਅਪ੍ਰੈਲ ਦੇ ਵਿੱਚ ਇਹ 63.5 ਸੀ, ਸੋ ਇਹ ਡਾਊਨ ਗਿਆ ਹੈਗਾ ਆ। ਸੋ ਸਟਾਕ ਮਾਰਕੀਟ ਦੇ ਉੱਤੇ ਕਾਫੀ ਜੋ ਅਸਰ ਇਹਦਾ ਪੈ ਰਿਹਾ ਹੈ। ਜੀ ਬਿਲਕੁਲ। ਉਧਰ ਇਕੋਨਮੀ ਦੇ ਨਾਲ ਹੀ ਸੰਬੰਧਿਤ ਕੁਝ ਹੋਰ ਖਬਰਾਂ 'ਚ ਇੱਕ ਜਿਹੜੇ ਸਟ੍ਰੈਟਜਿਸਟ ਆ ਉਹ ਹੁਣ ਇਹ ਕਹਿਣਾ ਸ਼ੁਰੂ ਕਰ ਰਹੇ ਆ ਵੀ ਯੂਐਸ ਦਾ ਰਿਸੈਸ਼ਨ ਵੁੱਡ ਬੀ ਗੁੱਡ ਨਿਊਜ਼ ਫॉर ਮਾਰਕੀਟ। ਉਹ ਮਾਰਕੀਟ ਦੇ ਆਧਾਰ ਦੇ ਉੱਤੇ ਇਹ ਗੱਲ ਕਰ ਰਹੇ ਆ। ਕਹਿੰਦੇ ਵੀ ਜੇ ਇਕੋਨਮੀ ਰਿਸੈਸ਼ਨ ਅਵੋਇਡ ਕਰਦੀ ਆ ਤੇ ਆਪਣਾ ਜਿਹੜਾ ਇਹ ਰਾਹ ਆ ਉਬੜ ਖਾਬੜ ਵਾਲਾ ਉਸ ਦੇ ਵਿੱਚੋਂ ਲੰਘਦੀ ਆ ਤੇ ਕਹਿੰਦੇ ਵੀ ਇਹਦੇ ਨਾਲ ਮਾਰਕੀਟ ਦੇ ਵਿੱਚ ਪ੍ਰੋਬਲਮ ਆਊਗੀ ਸਾਲ ਦੇ ਜਿਹੜੇ ਉਹ ਦੂਸਰੇ ਹਿੱਸੇ ਦੇ ਵਿੱਚ। ਯੋਸ਼ੀ ਕਾਮੀ ਨੇ ਇੱਕ ਇਕਨੋਮਿਕ ਸਟ੍ਰੈਟਜਿਸਟ ਜਿਨ੍ਹਾਂ ਨੇ ਇਦਾਂ ਦਾ ਇਹ ਬਿਆਨ ਦਿੱਤਾ ਆ। ਫੈਡ ਨੇ ਬਾਰ-ਬਾਰ ਇਹੀ ਚੀਜ਼ ਦੁਹਰਾਈ ਆ ਵੀ ਭਾਈ ਅਸੀਂ ਇਨਫਲੇਸ਼ਨ ਨੂੰ ਕਾਬੂ ਕਰਨ ਦੇ ਲਈ ਉਹਦੇ ਨਾਲ ਲੜਾਈ ਦੇ ਵਿੱਚ ਲੱਗੇ ਹੋਏ ਆ। ਉਮੀਦ ਉਹਨਾਂ ਨੂੰ ਸੌਫਟ ਰਿਸੈਸ਼ਨ ਦੀ ਆ, ਸੌਫਟ ਲੈਂਡਿੰਗ ਦੀ ਆ, ਪਰ ਉਹ ਚੀਜ਼ ਬਣੂਗੀ ਜਾਂ ਨਹੀਂ। ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਆਪਾਂ ਗੱਲਾਂ ਕਰਦੇ ਰਹੇ, ਜੂਨ ਦੇ ਵਿੱਚ ਇਹ 9% ਤੋਂ ਉੱਤੇ ਸੀਗਾ ਤੇ ਹੁਣ ਇਹ 5.5% ਦੇ ਉੱਤੇ ਚੱਲ ਰਿਹਾ ਆ। ਫੈਡ ਕਹਿੰਦਾ ਵੀ ਅਸੀਂ ਇਨਫਲੇਸ਼ਨ ਨੂੰ 2% ਦੇ ਉੱਤੇ ਲੈ ਕੇ ਆਉਣਾ ਆ। ਇਨਫੈਕਟ ਜਿਹੜਾ ਕੰਜ਼ਿਊਮਰ ਪ੍ਰਾਈਸ ਇਨਫਲੇਸ਼ਨ ਆ ਅਪ੍ਰੈਲ ਮਹੀਨੇ 'ਚ 4.9% ਦੇ ਉੱਤੇ ਘਟ ਕੇ ਜਿਹੜਾ ਉਹ ਆ ਗਿਆ ਸੀਗਾ। ਇਹ ਅਪ੍ਰੈਲ ਦੇ ਲਈ ਕਹਿੰਦੇ ਵੀ 2021 ਤੋਂ ਬਾਅਦ ਦੇ ਵਿੱਚ ਲੋਐਸਟ ਐਨੂਅਲ ਪੇਸ ਦੇਖੀ ਗਈ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਆਂਦਾ ਆ, ਕੀ ਹੁੰਦਾ ਆ। ਜਰੋਮ ਪਾਵਲ ਜਿਹੜੇ ਚੇਅਰਮੈਨ ਨੇ ਫੈਡ ਦੇ, ਉਹਨਾਂ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਜਿਹੜਾ ਹਾਈਕਿੰਗ ਸਾਈਕਲ ਆ ਉਸ ਨੂੰ ਪੌਜ਼ ਕਰ ਰਹੇ ਆ, ਵੀ ਸ਼ਾਇਦ ਕੁਛ ਮਹੀਨਿਆਂ ਦੇ ਲਈ ਇਹ ਇੰਟਰਸਟ ਰੇਟ ਵਧਾਉਣ ਨੂੰ ਰੋਕਣਗੇ, ਪਰ ਬਿਲਕੁਲ ਇੰਟਰਸਟ ਰੇਟ ਵਧਾਉਣੋਂ ਹਟ ਜਾਣਗੇ ਇਹ ਉਹਨਾਂ ਨੇ ਇਸ ਚੀਜ਼ ਦੇ ਬਾਰੇ ਕੋਈ ਪੱਕੀ ਗੱਲ ਨਹੀਂ ਆਖੀ। ਸੈਂਟਰਲ ਬੈਂਕ ਨੇ ਮਾਰਚ 2022 ਤੋਂ ਲੈ ਕੇ ਹੁਣ ਤੱਕ 10 ਵਾਰੀ ਇੰਟਰਸਟ ਰੇਟ ਵਧਾਏ ਨੇ, ਜਿਹੜੀ ਕਿ ਕੁੱਲ 5% ਪੁਆਇੰਟ ਜਿਹੜੇ ਆ ਉਹ ਕੁੱਲ ਬਣਦੇ ਆ। ਸੋ ਡਿਸਪਾਈਟ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮਾਰਕੀਟ ਦੇ ਵਿੱਚ ਜਿਹੜੀ ਪ੍ਰਾਈਸ ਕੱਟਸ ਆ ਉਹ ਸਾਲ ਦੇ ਅਖੀਰ ਤੱਕ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈਗੀ ਆ। ਤੇ ਉੱਦਾਂ ਇਹ ਕਹਿ ਰਹੇ ਆ ਵੀ ਨਵੰਬਰ 2024 ਦੇ ਵਿੱਚ ਮਾਰਕੀਟ ਨੂੰ 24 ਤੋਂ 25% ਪ੍ਰੋਫਿਟੇਬਿਲਿਟੀ ਦੇ ਉੱਤੇ ਦੱਸਿਆ ਜਾ ਰਿਹਾ ਆ। ਇਹ ਟੌਪ ਆਫ ਦਾ ਬੈਲ ਕਰਵ ਡਿਸਟ੍ਰੀਬਿਊਸ਼ਨ ਦੇ ਆਧਾਰ ਦੇ ਉੱਤੇ ਦੇਖਿਆ ਜਾਵੇ ਤਾਂ ਇਦਾਂ ਆ। ਸੋ ਹੁਣ ਦੇਖੋ ਕੀ ਹੁੰਦੇ ਆ। ਜੋਸ਼ੀ ਕਾਮੀ ਕਹਿ ਰਹੇ ਆ ਵੀ ਰਿਸੈਸ਼ਨ ਆਊਗੀ ਤਾਂ ਗੁੱਡ ਹੋਊਗੀ ਮਾਰਕੀਟ ਦੇ ਲਈ, ਤੇ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਡਾਵਾਂਡੋਲ ਜਿਹੜਾ ਉਹ ਸਥਿਤੀ ਜਿਹੜੀ ਬਣ ਸਕਦੀ ਆ। ਪਰ ਰਿਸੈਸ਼ਨ ਨੂੰ ਜੀ ਐ ਨੂੰ ਆਖਣ ਨੂੰ ਕਿਸੇ ਦਾ ਵੀ ਜੀ ਕਰਦਾ ਨਹੀਂ। ਟੈਕ ਕੰਪਨੀਆਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਲੇ ਆਫ ਕੀਤੀ ਆ। ਉਹਦੇ ਨਾਲ ਜੋ ਮੇਨ ਕੰਪਨੀਆਂ ਆ ਟੈਕਨੋਲੋਜੀ ਦੀਆਂ, ਖਾਸ ਕਰਕੇ ਮੈਟਾ ਜੋ ਫੇਸਬੁੱਕ ਦੀ ਪੇਰੈਂਟ ਕੰਪਨੀਆਂ, ਐਮਾਜ਼ਨ, ਐਲਫਾਬੈਟ, ਟਵਿੱਟਰ, ਇਹ ਸਾਰਿਆਂ ਨੇ ਉਹ ਟੀਮਸ ਨੂੰ ਕੱਟ ਕਰ ਦਿੱਤਾ ਜੋ ਮਿਸ ਇਨਫੋਰਮੇਸ਼ਨ ਨੂੰ ਫਾਈਟ ਕਰਦੀ ਸੀ। ਕਹਿੰਦੇ ਵੀ ਮੈਟਾ ਦੀ ਟੀਮ ਨੂੰ ਤਾਂ 6 ਮਹੀਨੇ ਲੱਗੇ ਸੀ ਫੈਕਟ ਚੈੱਕ ਪ੍ਰੋਜੈਕਟ ਨੂੰ ਸੈਟਅਪ ਕਰਨ ਦੇ ਲਈ। ਸੋ ਹੁਣ ਮੈਜੋਰਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਲੇ ਆਫ ਕਰ ਦਿੱਤਾ ਗਿਆ ਹੈਗਾ। ਅਰਜੁਨ ਨਾਰਾਇਣ ਜੋ ਇੱਕ ਲੀਡ ਕਰਦੇ ਆ ਗੂਗਲ ਤੇ ਵਾਈਡ ਨੂੰ, ਉਹਨਾਂ ਨੇ ਕੈਟ ਬਾਉਂਸ ਵਾਲੀ ਪੋਜੀਸ਼ਨ 'ਚ ਹੈਗੇ ਆ, ਉਹ ਗੇਮ ਦੇ ਵਿੱਚ ਕਿਤੇ ਅੱਗੇ ਆ। ਸੋ 21,000 ਤੋਂ ਵੱਧ ਲੋਕਾਂ ਨੂੰ ਫੇਸਬੁੱਕ ਨੇ ਲੇ ਆਫ ਟਵਿੱਟਰ ਨੇ ਬੇਨਤੀ 'ਚ ਕੀਤਾ। ਸੋ ਜੇ ਇਹਨਾਂ ਦੇ ਉੱਤੇ ਹੁਣ ਕੋਈ ਵੀ ਜਿਹੜੀ ਨਿਊਜ਼ ਆ ਉਹ ਫੈਕਟ ਚੈੱਕ ਉਹਦਾ ਵੀ ਸਹੀ ਆ ਜਾਂ ਗਲਤ ਆ ਕਰਨ ਦੀ ਹੈ ਨਹੀਂ, ਤਾਂ ਫਿਰ ਤੁਹਾਡੇ ਹੱਥਾਂ ਦੇ ਵਿੱਚ ਉਹੀ ਜਿਹੜੀਆਂ ਗਲਤ ਖਬਰਾਂ ਜਿਹੜੀਆਂ ਫੈਲਾਈਆਂ ਜਾਂਦੀਆਂ ਉਹ ਹੀ ਆਉਣਗੀਆਂ, ਕਿਉਂਕਿ ਲੋਕ ਗਾਹਾਂ ਤੇ ਗਾਹਾਂ ਉਹ ਖਬਰਾਂ ਨੂੰ ਹੀ ਕੋਟ ਕਰਦੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਇਸ ਟਾਈਮ ਦੇ ਉੱਤੇ ਫੇਰ ਬਣ ਗਿਆ ਵੀ ਜੇ ਏਡੀਆਂ ਕੰਪਨੀਆਂ ਨੇ ਇੰਨੀ ਮਿਹਨਤ ਦੇ ਨਾਲ ਉਹ ਆਪਣੀਆਂ ਟੀਮ ਤਿਆਰ ਕੀਤੀਆਂ ਸੀਆਂ ਤੇ ਹੁਣ ਉਹ ਸਾਰੀਆਂ ਤੁਸੀਂ ਮੈਜੋਰਟੀ ਦੇ ਵਿੱਚ ਉਹਨਾਂ ਦੇ ਵਿੱਚ ਘੱਟ ਕਰ ਦਿੱਤਾ ਆ, ਤੇ ਫਿਰ ਝੂਠੀਆਂ ਖਬਰਾਂ ਨੂੰ ਕੌਣ ਜਿਹੜਾ ਆ ਚੈੱਕ ਕਰੂਗਾ। ਜੀ ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਨੇ ਆ। ਜਹਾਜ਼ ਦੇ ਵਿੱਚ ਉੜਦੇ ਦਾ ਦਰਵਾਜ਼ਾ ਖੁੱਲ ਗਿਆ, ਕਿੱਥੇ ਹੋਈ ਇਹ ਘਟਨਾ ਉਸ ਬਾਰੇ ਦੱਸਾਂਗੇ। ਫੋਰਡ ਦੇ ਇਲੈਕਟ੍ਰਿਕ ਵਹੀਕਲ ਤੇ ਟੈਸਲਾ ਦੇ ਇਲੈਕਟ੍ਰਿਕ ਵਹੀਕਲ, ਉਹਨਾਂ ਨੇ ਚਾਰਜਿੰਗ ਨੂੰ ਲੈ ਕੇ ਕੋਈ ਸਮਝੌਤਾ ਕੀਤਾ ਆ। ਤੇ ਇੱਕ ਮੰਦਭਾਗੀ ਖਬਰ ਜਿਹੜੀ ਆ ਮਿਸੀਸਿਪੀ ਤੋਂ ਆ ਰਹੀ ਹੈ, ਜਿੱਥੇ 11 ਸਾਲਾਂ ਦੇ ਮੁੰਡੇ ਦੇ ਉੱਤੇ ਗੋਲੀ ਲੱਗੀ ਆ
ਕੀ ਇਹ ਪੂਰਾ ਮਾਮਲਾ ਬਣਿਆ, ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰੀ ਫੇਰ ਸਵਾਗਤ ਹੈ ਬ੍ਰੇਕ ਤੋਂ ਬਾਅਦ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜੀ 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 ਅਗਲੀ ਖਬਰ ਵੱਲ ਚਲੀਏ। ਪੈਨਸਿਲਵੇਨੀਆ ਦਾ ਜੋ ਹਾਊਸ ਹੈਗਾ ਆ, ਉਹਨਾਂ ਨੇ ਇਹ ਲਾਅ ਪਾਸ ਕਰ ਦਿੱਤਾ ਹੈ ਵੀ ਜੋ ਐਂਟੀ ਹੇਟ ਕ੍ਰਾਈਮ ਬਿੱਲ ਨੂੰ ਅਪਰੂਵ ਕੀਤਾ ਹੈਗਾ। ਉਹਦੇ ਸੰਬੰਧ ਦੇ ਵਿੱਚ ਜੋ ਸਿੱਖ ਕਮਿਊਨਿਟੀ ਆ, ਉਹਨਾਂ ਨੇ ਇਸ ਬਿੱਲ ਦਾ ਬਹੁਤ ਧੰਨਵਾਦ ਕੀਤਾ ਹੈਗਾ ਆ। ਮਈ 24 2023 ਨੂੰ ਇਹ ਇੱਕ ਲੈਂਡਮਾਰਕ ਬਿੱਲ ਜੋ ਸਿਵਲ ਰਾਈਟਸ ਐਕਟਿਵਿਸਟਸ ਆ ਉਹਨਾਂ ਵੱਲੋਂ ਪੈਨਸਿਲਵੇਨੀਆ ਦੇ ਹਾਊਸ ਕਮੇਟੀ ਵੱਲੋਂ ਪਾਸ ਕਰਾਇਆ ਗਿਆ। ਇਹ ਬਿੱਲ 1024, 1025, 1026 ਤੇ 1027 ਇਹ ਸਾਰਾ ਇਹਦੇ ਵਿੱਚ ਜੋ ਐਥਨਿਕ ਇੰਟੀਮੀਡੇਸ਼ਨ ਹੁੰਦੀ ਆ ਉਹਨੂੰ ਜੋ ਇਹ ਐਡਰੈਸ ਕਰਦਾ ਹੈਗਾ। ਸੋ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਹੇਟ ਕ੍ਰਾਈਮ ਦਾ ਸ਼ਿਕਾਰ ਹੋਏ ਆ 9/11 ਤੋਂ ਬਾਅਦ, ਤੇ ਹਜੇ ਤੱਕ ਵੀ ਹੁੰਦੇ ਰਹਿੰਦੇ ਆ ਵੱਖ-ਵੱਖ ਸਟੇਟਸ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਸੋ ਇਹਦੇ ਸੰਬੰਧ ਦੇ ਵਿੱਚ ਨਿੱਕੀ ਸਿੰਘ ਜੋ ਸਿੱਖ ਕੋਲੀਸ਼ਨ ਦੀ ਮੈਂਬਰ ਹੈਗੀ ਆ, ਉਹਨਾਂ ਨੇ ਕਿਹਾ ਆ ਵੀ ਇਹਦੇ ਨਾਲ ਜੋ ਮਿਨੋਰਿਟੀਜ਼ ਤੇ ਉਹ ਲੋਕ ਜੋ ਕਲਰ ਵਾਲੇ ਲੋਕ ਹੈਗੇ ਆ, ਜਿੱਦਾਂ ਆਪਾਂ ਆ ਜੋ ਇਮੀਗ੍ਰੈਂਟਸ ਹੈਗੇ ਆ, ਉਹ ਸੇਫ ਮਹਿਸੂਸ ਕਰਨਗੇ ਜੀ। ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ ਹਵਾਈ ਜਹਾਜ਼ਾਂ ਦੇ ਨਾਲ ਸੰਬੰਧਿਤ। ਏਸ਼ੀਆਨਾ 에ਅਰਲਾਈਨਸ ਦੀ ਜਿਹੜੀ ਜਹਾਜ਼ ਸਾਊਥ ਕੋਰੀਆ ਦੇ ਵਿੱਚ ਲੈਂਡ ਕਰਨ ਵਾਲੀ ਸੀ, ਜਦ ਕਹਿੰਦੇ ਵੀ ਉਸ ਉਡਾਨ ਦਾ ਸਾਈਡ ਵਾਲਾ ਜਿਹੜਾ ਡੋਰ ਆ ਉਹ ਕਿਸੇ ਨੇ ਖੋਲ ਦਿੱਤਾ। ਜਿਹੜੀ ਡੋਰ ਵਾਲੇ ਰੋਹ ਦੇ ਵਿੱਚ ਉਹ ਬੰਦਾ ਬੈਠਾ ਸੀਗਾ, 30 ਸਾਲ ਤੋਂ ਵੱਧ ਦੀ ਉਮਰ ਜਿਹੜੀ ਉਸ ਬੰਦੇ ਦੀ ਦੱਸੀ ਜਾ ਰਹੀ ਆ। ਉਹ ਜਿਹੜਾ ਐਮਰਜੈਂਸੀ ਸੀਟ ਤੇ ਬੈਠਾ, ਉਸਨੇ ਅਚਨਚੇਤੇ ਜਹਾਜ਼ ਦਾ ਜਿਹੜਾ ਦਰਵਾਜ਼ਾ ਖੋਲ ਦਿੱਤਾ। ਉਸ ਟਾਈਮ ਜਹਾਜ਼ 700 ਫੁੱਟ ਉਚਾਈ ਤੇ ਸੀਗਾ ਤੇ 2-3 ਮਿੰਟਾਂ ਨੂੰ ਇਸਨੇ ਲੈਂਡ ਕਰ ਜਾਣਾ ਸੀ। ਸਿਓਲ ਜਿਹੜੀ ਰਾਜਧਾਨੀ ਆ ਉਸ ਤੋਂ ਇਹ ਤਕਰੀਬਨ 150 ਮੀਲ ਦੂਰ ਜਿਹੜਾ 에ਅਰਪੋਰਟ ਆ ਉੱਥੇ ਉਸ ਦੀਆਂ ਖੌਫਨਾਕ ਡਰੇ ਹੋਏ ਲੋਕਾਂ ਦੀਆਂ ਸੀਟਾਂ ਨੂੰ ਕੱਸ ਕੇ ਫੜਿਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਜਿਹੜੀਆਂ ਆਈਆਂ, ਜਿਸ ਦੇ ਵਿੱਚ ਲੋਕ ਪੂਰੀ ਤਰ੍ਹਾਂ ਘਬਰਾਏ ਹੋਏ ਨਜ਼ਰ ਆ ਰਹੇ ਆ। ਜਹਾਜ਼ ਉੱਦਾਂ ਹੀ ਦੱਸਿਆ ਜਾ ਰਿਹਾ ਆ ਵੀ ਸੇਫਲੀ ਲੈਂਡ ਹੋਣ ਦੇ ਵਿੱਚ ਕਾਮਯਾਬ ਰਿਹਾ। ਉਸ ਟਾਈਮ ਜਦ ਇਸ ਸਰਫਰੇ ਨੇ ਇਹ ਜਹਾਜ਼ ਦਾ ਦਰਵਾਜ਼ਾ ਅਚਨਚੇਤੇ ਖੋਲ ਦਿੱਤਾ, ਕੁੱਲ 200 ਜਾਣੇ ਉਸ ਜਹਾਜ਼ ਦੇ ਵਿੱਚ ਸਵਾਰ ਸੀਗੇ, ਜਿਨ੍ਹਾਂ 'ਚ 194 ਪੈਸੰਜਰ ਤੇ 6 ਜਿਹੜੇ ਆ ਉਹ ਕਰੂ ਮੈਂਬਰਸ ਸੀਗੇ। ਉਸ ਲੈਂਡ ਹੁੰਦਿਆਂ ਹੀ ਬੰਦੇ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਆ। ਉਸ ਬੰਦੇ ਲੋਕਲ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ 'ਚ ਇਸ ਤੋਂ ਪੁੱਛਗਿੱਛ ਕੀਤੀ ਤੇ ਇਹ ਮੰਨ ਗਿਆ ਵੀ ਦਰਵਾਜ਼ਾ ਤਾਂ ਮੈਂ ਹੀ ਭਾਈ ਖੋਲਿਆ, ਪਰ ਕਹਿੰਦਾ ਇਹ ਨਹੀਂ ਦੱਸ ਪਾ ਰਿਹਾ ਵੀ ਮੈਂ ਕਿਉਂ ਖੋਲਿਆ, ਜੇ ਦੱਸ ਨਹੀਂ ਰਿਹਾ। ਸੋ ਇਹ ਦੱਸਦੇ ਜਾਈਏ ਉੱਥੇ ਕਾਫੀ ਸਖਤ ਸਜ਼ਾ ਆ ਜੇ ਕੋਈ ਏਵੀਏਸ਼ਨ ਸਿਕਿਉਰਿਟੀ ਐਕਟ ਦੇ ਤਹਿਤ ਜਿਸ ਨੂੰ ਹੁਣ ਉਹਨਾਂ ਨੇ ਚਾਰਜ ਕਰਨਾ ਆ, ਤੇ ਜਿਹੜੇ ਪੈਸੰਜਰ ਜਦੋਂ ਆਪਰੇਟ ਕਰਦੇ ਨੇ ਡੋਰ, ਐਗਜ਼ਿਟ ਜਾਂ ਇਕਵਿਪਮੈਂਟ, ਤੇ ਉਹ ਪ੍ਰੋਸੀਕਿਊਟ ਜੇ ਹੁੰਦੇ ਆ ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ 200 ਜਾਣਿਆਂ ਦੀ ਜਿਹੜੀ ਜਾਨ ਇਸ ਬੰਦੇ ਨੇ ਅਚਾਨਕ ਹੀ ਜਿਹੜੀ ਆ ਕਿੱਲੀ ਦੇ ਉੱਤੇ ਜਿਹੜੀ ਉਹ ਟੰਗ ਦਿੱਤੀ। ਇੰਨਾ ਜ਼ਿਆਦਾ ਖੌਫਨਾਕ ਮੰਜ਼ਰ ਬਣਿਆ, ਲੋਕ ਹਾਈਪਰ ਵੈਂਟੀਲੇਟ ਕਰ ਗਏ। 12 ਜਾਣਿਆਂ ਨੂੰ ਜਿਹੜੀਆਂ ਸੱਟਾਂ ਵੀ ਥੋੜ੍ਹੀਆਂ ਬਹੁਤੀਆਂ ਲੱਗੀਆਂ, 9 ਜਾਣਿਆਂ ਨੂੰ ਹਸਪਤਾਲ 'ਚ ਵੀ ਜਿਹੜਾ ਉਹ ਦਾਖਲ ਕਰਾਉਣਾ ਪਿਆ ਹੈਗਾ ਆ। ਸੋ 에ਅਰਬਸ 321 ਸੀਗਾ ਜਿਸ ਜਹਾਜ਼ ਦਾ ਦਰਵਾਜ਼ਾ ਇਸ ਸਰਫਰੇ ਨੇ ਅਚਨਚੇਤੇ ਖੋਲ ਦਿੱਤਾ ਤੇ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਕਹਿ ਲਓ ਵੀ ਕਿੱਲੀ ਤੇ ਟੰਗ ਦਿੱਤਾ। ਜੀ ਜੂਨ ਦਾ ਪਹਿਲਾ ਹਫਤਾ ਆਉਣ ਵਾਲਾ ਹੈ ਰਾਜਧਨਵੀਰ ਸਿੰਘ ਜੀ। ਸਿੱਖਾਂ ਨੂੰ ਦਾ ਏਡਾ ਵੱਡਾ ਜਿਹੜਾ ਕਤਲੇਆਮ ਆ ਮੁਗਲਾਂ ਤੋਂ ਬਾਅਦ ਜੇ ਭਾਰਤ ਦੀ ਧਰਤੀ ਤੇ ਹੋਇਆ ਸੀ, ਤੇ ਜੂਨ 1984 ਦੇ ਵਿੱਚ ਹੋਇਆ ਸੀ, ਜਿਸ ਟਾਈਮ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਤੇ 38 ਦੇ ਕਰੀਬ ਹੋਰ ਗੁਰਦੁਆਰਾ ਸਾਹਿਬ ਤੇ ਉਦੋਂ ਦੀ ਜਿਹੜੀ ਮੌਜੂਦਾ ਸਰਕਾਰ ਆ ਕਾਂਗਰਸ, ਉਹਨਾਂ ਨੇ ਅਟੈਕ ਕਰਕੇ ਹਜ਼ਾਰਾਂ ਦੇ ਹਿਸਾਬ ਨਾਲ ਸਿੱਖਾਂ ਨੂੰ ਮਾਰਿਆ ਵੀ ਸੀ ਤੇ ਸਾਡੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਵੀ ਕਰ ਦਿੱਤਾ ਸੀ। ਸੋ ਉਹ ਜਿਹੜਾ ਹਫਤਾ ਹੁੰਦਾ ਆ, ਉਸ ਹਫਤੇ ਦੇ ਵਿੱਚ ਜਿਹੜੇ ਸਿੱਖ ਆ ਪੂਰੀ ਦੁਨੀਆ ਦੇ ਵਿੱਚ ਇਸ ਦੁੱਖ ਨੂੰ ਯਾਦ ਕਰਦੇ ਆ ਕਿ ਸਾਡੇ ਨਾਲ ਇੰਨਾ ਧੱਕਾ ਹੋਇਆ ਸੀ, ਤੇ ਉਸ ਦੁੱਖ ਦੇ ਉੱਤੇ ਜਿੱਦਾਂ ਕਹਿੰਦੇ ਆ ਨਾ ਵੀ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਆ, ਤੇ ਕਾਂਗਰਸ ਪਾਰਟੀ ਹਮੇਸ਼ਾ ਹਟਦੀ ਨਹੀਂ ਹੈ। ਹੁਣ ਕਾਂਗਰਸ ਪਾਰਟੀ ਦਾ ਮੌਜੂਦਾ ਜਿਹੜਾ ਹੈਡ ਆ ਰਾਹੁਲ ਗਾਂਧੀ, ਉਹ ਅਮਰੀਕਾ ਆ ਰਿਹਾ ਉਹਨਾਂ ਦਿਨਾਂ ਦੇ ਵਿੱਚ ਹੀ,
ਇਹ ਸਿੱਖਾਂ ਨੂੰ ਚੜਾਉਣ ਆ ਰਿਹਾ। ਇਹ ਆਲਰੇਡੀ ਉੱਥੋਂ ਇੰਡੀਆ ਤੋਂ ਅੱਜ ਚੱਲ ਚੁੱਕਾ ਆ ਤੇ ਉਸ ਨੇ ਮਈ 30 ਨੂੰ ਜਿਹੜਾ ਆ ਸੈਨ ਫਰਾਂਸਿਸਕੋ, ਵਾਸ਼ਿੰਗਟਨ ਡੀਸੀ, ਨਿਊਯਾਰਕ, ਇਹ ਸਾਰੇ ਜੋ ਏਰੀਆ ਆ ਕਵਰ ਕਰਨੇ ਆ। ਮਈ 30 ਨੂੰ ਸੈਂਟਾ ਕਲਾਰਾ ਬੇ ਏਰੀਏ ਦੇ ਵਿੱਚ ਮੈਰੀਅਟ ਜੋ ਹੋਟਲ ਆ ਉੱਥੇ ਪਹੁੰਚ ਰਿਹਾ ਆ ਤੇ ਇਸ ਤੋਂ ਬਾਅਦ ਮਈ 31 ਨੂੰ ਸਟੈਨਫੋਰਡ ਯੂਨੀਵਰਸਿਟੀ ਜੋ ਸਿਲੀਕਨ ਵੈਲੀ ਚ ਆ ਉੱਥੇ ਉਹਦਾ ਲੈਕਚਰ ਰੱਖਿਆ ਗਿਆ ਨਿਊ ਗਲੋਬਲ ਇਕੁਇਲਿਬਰੀਅਮ ਦੇ ਉੱਤੇ। ਤੇ ਉਸ ਤੋਂ ਬਾਅਦ ਜੂਨ 1 ਤੇ ਜੂਨ 2 ਨੂੰ ਉਹ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਬੋਲੂਗਾ ਇੰਡੀਅਨ ਡੈਮੋਕ੍ਰੇਸੀ ਦੇ ਉੱਤੇ, ਫਿਊਚਰ ਆਫ ਇੰਡੀਅਨ ਡੈਮੋਕ੍ਰੇਸੀ, ਫਰੀडम ਆਫ ਸਪੀਚ। ਇਹ ਉਹ ਬੰਦਾ ਫਰੀडम ਆਫ ਸਪੀਚ ਤੇ ਬੋਲੂਗਾ ਜਿਸ ਦੀ ਦਾਦੀ ਨੇ ਉਸ ਟਾਈਮ ਦੇ ਉੱਤੇ ਸਾਰੀ ਪ੍ਰੈਸ ਪੂਰੇ ਪੰਜਾਬ ਨਹੀਂ ਇੰਡੀਆ ਦੇ ਵਿੱਚੋਂ ਕੋਈ ਸਿੱਖਾਂ ਨਾਲ ਰਿਲੇਟਡ ਸ਼ਬਦ ਵੀ ਆਉਂਦਾ ਸੀ ਉਹਦੇ ਉੱਤੇ ਬੈਨ ਕਰ ਦਿੱਤਾ ਜਾਂਦਾ ਸੀ। ਜੋ ਉਸ ਟਾਈਮ ਦੇ ਉੱਤੇ ਅਖਬਾਰਾਂ ਹੁੰਦੀਆਂ ਸੀਆਂ ਉਹ ਸਾਰੀਆਂ ਬਲੈਕ ਆਊਟ ਕਰ ਦਿੱਤੀਆਂ ਜਾਂਦੀਆਂ ਸੀਗੀਆਂ। ਸੋ ਇਹਦੇ ਉੱਤੇ ਲੈਕਚਰ ਕਰਨਾ ਹੈ ਰਾਹੁਲ ਗਾਂਧੀ ਨੇ ਜੂਨ 1 ਤੇ ਜੂਨ 2 ਨੂੰ। ਜੂਨ 4 ਨੂੰ ਜਿਸ ਦਿਨ ਸਾਡਾ ਅਕਾਲ ਤਖਤ ਸਾਹਿਬ ਢਾਇਆ ਗਿਆ ਸੀ ਉਸ ਦਿਨ ਉਹ ਨਿਊਯਾਰਕ ਦੇ ਵਿੱਚ ਐਡਰੈਸ ਕਰੂਗਾ ਇੰਡੀਅਨ ਕਮਿਊਨਿਟੀ ਨੂੰ ਜੈਵਿਡ ਸੈਂਟਰ ਦੇ ਉੱਤੇ। ਸੋ ਇਹ ਹੁਣ ਸਿੱਖਾਂ ਨੇ ਦੇਖਣਾ ਹੈ ਵੀ ਉਹਦਾ ਜਿਹੜਾ ਸਵਾਗਤ ਹੈ ਕਿਸ ਤਰ੍ਹਾਂ ਕਰਨਾ ਹੈ। ਪਰ ਇਹ ਮੌਕਾ ਛੱਡਦੇ ਨਹੀਂ ਹੈ ਸਿੱਖਾਂ ਦੇ ਉੱਤੇ ਜਿਹੜਾ ਆ ਜਿਸ ਹਫ਼ਤੇ ਦੇ ਵਿੱਚ ਐਡਾ ਜ਼ੁਲਮ ਹੋਇਆ ਸੀ ਉਸ ਟਾਈਮ ਦੇ ਉੱਤੇ ਲੂਣ ਛਿੜਕਣ ਤੋਂ ਬਿਨਾਂ ਇਹ ਟਲਦੀ ਨਹੀਂ ਹੈ। ਜੀ ਜੀ ਬਿਲਕੁਲ। ਤੇ ਨਾਲ ਹੀ ਦੱਸਦੇ ਜਾਈਏ 4 ਜਿਹੜਾ ਜੀ ਜੂਨ ਨੂੰ ਆਉਂਦੇ ਐਤਵਾਰ ਨੂੰ, ਆਹ ਵਾਲੇ ਨਹੀਂ ਉਸ ਤੋਂ ਅਗਲੇ ਐਤਵਾਰ ਨੂੰ, ਜੂਨ ਦੇ ਪਹਿਲੇ ਐਤਵਾਰ ਆ 4 ਜੂਨ ਨੂੰ, ਉਸ ਦਿਨ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਨਗਰ ਕੀਰਤਨ ਫਰੀडम ਰੈਲੀ ਜਿਹੜੀ ਆ ਉਹ ਰੱਖੀ ਗਈ ਆ। ਸੋ ਹੁਮਾ ਕੇ ਸਾਰੇ ਜਾਣਿਆਂ ਨੂੰ ਪਹੁੰਚਣ ਦੇ ਲਈ ਬੇਨਤੀ ਜਿਹੜੀ ਉਹ ਕੀਤੀ ਜਾਂਦੀ ਆ। ਸਮੂਹ ਸ਼ਹੀਦਾਂ ਨੂੰ ਉਸ ਰੈਲੀ ਦੇ ਵਿੱਚ ਸਾਲਾਨਾ ਇਹ ਜਿਹੜਾ ਸਮਾਗਮ ਹੁੰਦਾ ਆ ਨਗਰ ਕੀਰਤਨ ਫਰੀडम ਰੈਲੀ ਦੇ ਵਿੱਚ ਪਹੁੰਚਣ ਦੇ ਲਈ ਬੇਨਤੀ ਜਿਹੜੀ ਅਸੀਂ ਕਰਦੇ ਹਾਂ। ਸੋ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੋਂ ਦੀ ਕਵਰੇਜ ਆ ਤੁਹਾਡੇ ਲਈ ਜਿਹੜੀ ਉਹ ਜ਼ਰੂਰ ਪੇਸ਼ ਕਰੇਗੀ ਹਰ ਸਾਲ ਦੀ ਤਰ੍ਹਾਂ। ਤੇ ਇਸ ਸਾਲ ਵੀ ਜਿਹੜਾ 4 ਜੂਨ ਨੂੰ ਦਿਨ ਐਤਵਾਰ ਨੂੰ ਤੁਸੀਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਸਿਵਿਕ ਸੈਂਟਰ ਪਲਾਜ਼ਾ ਆ ਰੈਲੀ ਜਿਹੜੀ ਆ ਉਹ ਹੁੰਦੀ ਹੋਈ, ਨਗਰ ਕੀਰਤਨ ਹੁੰਦਾ ਹੋਇਆ ਮਾਰਕੀਟ ਸਟਰੀਟ ਤੋਂ ਹੁੰਦਾ ਹੋਇਆ ਫਿਰ ਇਵੈਂਚੁਅਲੀ ਜਿਹੜਾ ਆ ਉਹ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਬਿਲਕੁਲ ਸਿਟੀ ਹਾਲ ਦੇ ਸਾਹਮਣੇ ਜਿਹੜਾ ਆ ਉੱਥੇ ਪਹੁੰਚੇਗਾ ਜੀ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫੋਰਡ ਦੇ ਇਲੈਕਟ੍ਰਿਕ ਵਹੀਕਲ ਜਿਹੜੇ ਬਣਾਉਣ ਵਾਲੇ ਆ ਤੇ ਜਿਹੜੇ ਟੈਸਲਾ ਵਾਲੇ ਆ, ਇਹਨਾਂ ਦੀ ਆਪਸ ਦੇ ਵਿੱਚ ਚਾਰਜਿੰਗ ਨੂੰ ਲੈ ਕੇ ਬਿਲਕੁਲ ਨਹੀਂ ਸੀ ਬਣਦੀ। ਪਰ ਹੁਣ ਅਚਨਚੇਤੇ ਇਹ ਕਹਿੰਦੇ ਵੀ ਸਰਪ੍ਰਾਈਜ਼ ਪਾਰਟਨਰਸ਼ਿਪ ਇਹਨਾਂ ਦਾ ਆਪਸੀ ਸਮਝੌਤਾ ਹੋਇਆ ਆ। ਇਹ ਦੋਨੋਂ ਬਹੁਤ ਹੀ ਰਾਈਵਲ ਆਟੋਮੇਕਰ ਆ। ਇੱਕ ਇਲੈਕਟ੍ਰਿਕ ਅਮਰੀਕਾ ਕਰਕੇ ਚਾਰਜਿੰਗ ਸਟੇਸ਼ਨਸ ਆ ਉਹਨਾਂ ਦੀ ਵਰਤੋਂ ਕਰਦੇ ਆ ਜਿਹੜੇ ਫੋਰਡ ਵਾਲੇ ਆ, ਤੇ ਜਿਹੜੇ ਟੈਸਲਾ ਵਾਲੇ ਆ ਉਹਨਾਂ ਦਾ ਆਪਣਾ ਜਿਹੜੇ ਆ ਉਹ ਚਾਰਜਿੰਗ ਇਨਫਰਾਸਟ੍ਰਕਚਰ ਜਿਹੜਾ ਉਹ ਹੋਇਆ ਆ। ਕਹਿੰਦੇ ਵੀ ਇਸ ਐਗਰੀਮੈਂਟ ਦੇ ਤਹਿਤ ਜਿਹੜੇ ਮੌਜੂਦਾ ਕਰੰਟ ਫੋਰਡ ਦੇ ਓਨਰਸ ਆ ਇਲੈਕਟ੍ਰਿਕ ਵਹੀਕਲਸ ਦੇ, ਉਹਨਾਂ ਨੂੰ ਐਕਸੈਸ ਮਿਲ ਜਾਊਗਾ 12,000 ਤੋਂ ਵੱਧ ਜਿਹੜੇ ਟੈਸਲਾ ਦੇ ਸੁਪਰ ਚਾਰਜਰਸ ਆ US ਤੇ ਕੈਨੇਡਾ ਦੇ ਵਿੱਚ ਅਗਲੇ ਸਾਲ ਤੋਂ। ਸੋ ਉੱਦਾਂ ਜੇ ਚਾਹੁੰਦੇ ਆ, ਸਾਰੀ ਦੁਨੀਆ ਚਾਹੁੰਦੀ ਆ ਜਾਂ ਅਮਰੀਕਾ ਵੀ ਚਾਹ ਰਿਹਾ ਹੈ ਜਾਂ ਕੈਲੀਫੋਰਨੀਆ ਵਾਲੇ ਚਾਹ ਰਹੇ ਆ ਵੀ ਭਾਈ ਸਾਰਾ ਕੁਝ ਅਸੀਂ ਇਲੈਕਟ੍ਰਿਕ ਗੱਡੀਆਂ ਵੱਲ ਨੂੰ, ਜ਼ੀਰੋ ਮਿਸ਼ਨ ਵੱਲ ਨੂੰ ਜਿਹੜਾ ਉਹ ਵਧਣਾ ਆ, ਤਾਂ ਭਾਈ ਚਾਰਜਿੰਗ ਸਟੇਸ਼ਨਸ ਤਾਂ ਇੱਕ ਦੂਜੇ ਦੇ ਨਾਲ ਸ਼ੇਅਰ ਕਰਨੇ ਹੀ ਪੈਣਗੇ। ਹੁਣ ਇਹ ਤਾਂ ਹੈ ਨਹੀਂ ਵੀ ਆਰਕੋ ਦੇ ਉੱਤੇ ਇਕੱਲੀ ਨੀਸਾਨ ਵਾਲੇ ਜਾਂਦੇ ਆ ਤੇ ਜਾਂ ਇਕੱਲੇ ਦੂਜੇ ਜਾਂਦੇ ਆ, ਹਰ ਇੱਕ ਜਣਾ ਕਿਤੋਂ ਵੀ ਜਿਹੜੀ ਉਹ ਗੈਸ ਭਰਾ ਸਕਦਾ ਆ। ਸੋ ਚਾਰਜਿੰਗ ਦੇ ਵਿੱਚ ਵੀ ਕੁਛ ਨਾ ਕੁਛ ਇਦਾਂ ਦਾ ਪ੍ਰਬੰਧ ਹੀ ਕਰਨਾ ਜਿਹੜਾ ਉਹ ਪੈਣਾ ਆ। ਇੱਕ ਦੂਜੇ ਦੇ ਨਾਲ ਕੰਪੈਟੇਬਲ ਕਿੱਦਾਂ ਬਣਾਉਣੇ ਆ, ਕਿਵੇਂ ਜਿਹੜੇ ਉਹ ਹੋਣਗੇ, ਉਹ ਦੇਖਣ ਵਾਲੀ ਜਿਹੜੀ ਗੱਲ ਆ। ਪਹਿਲਾਂ ਸਾਰਿਆਂ ਨੇ ਇਹੀ ਸੋਚਿਆ ਸੀਗਾ ਵੀ ਅਸੀਂ ਇਕੱਲੇ ਮਾਰਕੀਟ ਦਾ ਸ਼ੇਅਰ ਆਪਣੇ ਕੋਲ ਇਹ ਵਾਲਾ ਰੱਖਦੇ ਆ, ਪਰ ਜੇ ਸੋਚਦੇ ਆ ਵੀ ਪੂਰੀ ਲੋਕ ਇਸ ਦਾ ਫਾਇਦਾ ਲੈਣ, ਇਲੈਕਟ੍ਰਿਕ ਵਹੀਕਲਸ ਦੇ ਵੱਲ ਨੂੰ ਜਿਹੜਾ ਹੋ ਜਾਣ, ਤਾਂ ਇਹ ਜਿਹੜੇ ਇਨਫਰਾਸਟ੍ਰਕਚਰ ਆ, ਚਾਰਜਿੰਗ ਇਨਫਰਾਸਟ੍ਰਕਚਰ ਆ, ਆਪਸ ਦੇ ਵਿੱਚ ਉਹਨਾਂ ਨੂੰ ਇੱਕ ਦੂਜੇ ਦੇ ਲਈ ਵਰਤਣ ਦੇ ਲਈ ਖੁੱਲ੍ਹ ਜਿਹੜੀ ਹੋਣੀ ਜ਼ਰੂਰੀ ਆ। ਸੋ ਇਲੈਕਟ੍ਰਿਕ ਗੱਡੀਆਂ ਵਾਲੇ ਤਾਂ ਜਿਹੜੇ ਇਸ ਦਾ ਸਵਾਗਤ ਜ਼ਰੂਰ ਕਰਨਗੇ ਵੀ ਭਾਈ ਚਲੋ ਸਾਨੂੰ ਚਾਰਜਿੰਗ ਸਟੇਸ਼ਨਸ ਦੀ ਹੋਰ ਖੁੱਲ੍ਹ ਜਿਹੜੀ ਉਹ ਮਿਲੀ ਆ, ਕਿੱਥੋਂ ਕਿੱਥੋਂ ਚਾਰਜ ਕਰ ਸਕਦੇ ਆ। ਜੀ, ਅਗਲੀ ਖਬਰ ਵਿੱਚ ਚਲੀਏ। ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਇੰਡੀਆ ਦੇ ਨਰਿੰਦਰ ਮੋਦੀ ਆਏ ਸੀ ਪਿਛਲੇ ਦਿਨਾਂ ਦੇ ਵਿੱਚ, ਬਹੁਤ ਵੱਡੀ ਗਿਣਤੀ ਸਿੱਖਾਂ ਨੇ ਪ੍ਰੋਟੈਸਟ ਵੀ ਕੀਤੇ, ਪਰ ਬਹੁਤ ਦੂਜੀ ਜਿਹੜੀ ਕਮਿਊਨਿਟੀ ਆ, ਖਾਸ ਕਰਕੇ ਹਰਿਆਣੇ ਤੋਂ ਰਹਿਣ ਵਾਲੇ ਲੋਕ ਆ, ਉਹਨਾਂ ਨੇ ਨਰਿੰਦਰ ਮੋਦੀ ਦਾ ਸਾਥ ਵੀ ਬਹੁਤ ਦਿੱਤਾ।
ਤੇ ਸਿੱਖਾਂ ਦੇ ਨਾਲ ਕਾਫੀ ਜਿਹੜੀ ਕਸ਼ਮਕਸ਼ ਵੀ ਚੱਲੀ ਆ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਖਾਸ ਕਰਕੇ ਜਿਹੜੇ ਹਰਿਆਣਾ ਦੇ ਵਾਸੀ ਆ, ਹਰਿਆਣੇ ਵਾਲੇ ਭਰਾ ਆ, ਉਹਨਾਂ ਨੂੰ ਬੇਨਤੀ ਕਰਦੇ ਭਰਾਓ ਵੀ ਇਦਾਂ ਦੇ ਕੰਮ ਦੇ ਵਿੱਚ ਨਾ ਪਾਓ। ਤੁਹਾਨੂੰ ਪਤਾ ਹੈ ਵੀ ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ ਆ। ਆਪਾਂ ਸਾਰੇ ਜੋ ਅਮਰੀਕਾ, ਕੈਨੇਡਾ ਜਾਂ ਆਸਟ੍ਰੇਲੀਆ ਮੁਲਕਾਂ 'ਚ ਕੋਈ ਇਹਨਾਂ ਦੇ ਸੱਦੇ ਤੇ ਨਹੀਂ ਆਏ। ਉੱਥੇ ਕੀ ਮਜਬੂਰੀਆਂ ਸੀਆਂ, ਉਹਨਾਂ ਕਰਕੇ ਹੀ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਵਸਣ ਆਏ ਆ। ਉਦਾਹਰਨ ਮੈਂ ਤੁਹਾਨੂੰ ਤਾਂ ਦਿੰਦਾ ਵੀ ਜਿਸ ਟਾਈਮ ਦੇ ਉੱਤੇ ਬਹੁਤ ਵਾਰ ਸਾਨੂੰ ਵੀ ਕਹਿੰਦੇ ਆ ਵੀ ਦੇਖੋ ਜੀ ਤੁਸੀਂ ਮੋਦੀ ਦੇ ਉਲਟ ਬੋਲਦੇ ਆ, ਉਹਨੇ ਸਿੱਖਾਂ ਦਾ ਨੁਕਸਾਨ ਕੀ ਕੀਤਾ। 750 ਦੇ ਕਰੀਬ ਆਪਣੇ ਕਿਸਾਨ ਭਰਾ ਸ਼ਹੀਦ ਹੋਏ ਆ 1 ਸਾਲ ਜਦੋਂ ਫਾਰਮਰਸ ਦਾ ਪ੍ਰੋਟੈਸਟ ਚੱਲਿਆ। ਹੁਣ ਇਹ ਤੋਂ ਵੱਧ ਕੀ ਭੋਗ ਭਾਲਦੇ ਆ। ਇੱਕ ਵਾਰੀ ਵੀ ਉਹਨਾਂ ਦੇ ਮੂੰਹ ਚੋਂ ਕਿਤੇ ਜਿਹੜਾ ਦਰਦ ਨਹੀਂ ਮਹਿਸੂਸ ਹੋਇਆ, ਇਹ ਨਹੀਂ ਕਿਹਾ ਵੀ ਅਸੀਂ ਮਾਫੀ ਮੰਗਦੇ ਆ। ਇੰਨੀ ਵੱਡੀ ਗਿਣਤੀ 'ਚ ਜਿਹੜੇ ਕਿਸਾਨ ਆ ਉਹ ਉੱਥੇ ਸ਼ਹੀਦ ਹੋ ਗਏ 1 ਸਾਲ ਦੇ ਦੌਰਾਨ। ਜੀ ਜਿਸ ਟਾਈਮ ਦੇ ਉੱਤੇ ਪ੍ਰੋਟੈਸਟ ਚੱਲ ਰਹੇ ਸੀ, ਉਸ ਟਾਈਮ ਦੇ ਉੱਤੇ ਜੋ ਲੜਕੀਆਂ ਹਰਿਆਣੇ ਦੀਆਂ ਜੋ ਰੈਸਲਰ ਹੈਗੀਆਂ, ਬਲਕਿ ਇਹਨਾਂ ਨੇ ਸਟੇਟਮੈਂਟਸ ਵੀ ਦਿੱਤੀਆਂ ਸੀ ਵੀ ਕਿਸਾਨ ਪ੍ਰੋਟੈਸਟ ਜਿਹੜੇ ਆ ਇਹ ਐਂਟੀ ਗਵਰਨਮੈਂਟ ਆ। ਪਰ ਜਦੋਂ ਹੁਣ ਉਹਨਾਂ ਦੇ ਨਾਲ ਇੰਨਾ ਕੁਝ ਵਾਪਰਿਆ ਆ, ਸੈਕਸ਼ੂਅਲ ਹਰਾਸਮੈਂਟ ਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਪਿਛਲੇ ਕਈ ਦਿਨਾਂ ਤੋਂ। ਜੋ ਰੈਸਲਰ ਹੈਗੀਆਂ ਭਲਵਾਨ ਲੜਕੀਆਂ ਆ, ਉਹ ਪ੍ਰੋਟੈਸਟ ਕਰ ਰਹੀਆਂ ਜੰਤਰ ਮੰਤਰ ਦੇ ਉੱਤੇ, ਤੇ ਸਿੱਖਾਂ ਨੇ ਪੂਰਾ ਉਹਨਾਂ ਦਾ ਸਾਥ ਦਿੱਤਾ ਵੀ ਉਹ ਸਾਡੀਆਂ ਬੇਟੀਆਂ ਆ ਤੇ ਕਿਸੇ ਦੀ ਆਬਰੂ ਦੇ ਉੱਤੇ ਹੱਥ ਪਾਉਣਾ ਉਹ ਸਿੱਖ ਕਦੇ ਵੀ ਸਹਿਣਗੇ ਨਹੀਂ। ਤੇ ਉਸੇ ਦੌਰਾਨ ਉਹਨਾਂ ਚੋਂ ਇੱਕ ਸਾਕਸ਼ੀ ਮਾਲਕ ਹੈਗੀ ਆ ਰੈਸਲਰ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲੀ ਤੇ ਆਪਣੇ ਹਸਬੈਂਡ ਦੇ ਨਾਲ ਉਹਨਾਂ ਨੂੰ ਜਿਹੜਾ ਸਨਮਾਨਿਤ ਵੀ ਕੀਤਾ ਗਿਆ ਕਿਰਪਾਨ ਦੇ ਨਾਲ, ਸਰੋਪੇ ਦੇ ਨਾਲ। ਤੇ ਅੱਜ SGPC ਨੇ ਇਹ ਕਿਹਾ ਵੀ ਉਹਨਾਂ ਦੇ ਜਥੇ ਵੀ ਜਿਹੜੇ ਆ ਉੱਥੇ ਜਾਣਗੇ। ਜੋ ਲੋਕਲ ਗੁਰਦੁਆਰਾ ਸਾਹਿਬ ਆ ਉਹਨਾਂ ਵੱਲੋਂ ਲੰਗਰ ਵੀ ਭੇਜੇ ਜਾ ਰਹੇ, ਹੋਰ ਵੀ ਹਰਿਆਣੇ ਤੋਂ ਬਹੁਤ ਸਾਰੇ ਗੁਰੂ ਘਰਾਂ ਤੋਂ ਲੰਗਰ ਭੇਜੇ ਜਾ ਰਹੇ ਆ। ਸੋ ਸਿੱਖ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਸੇ ਮਿਨੋਰਿਟੀ ਦੇ ਨਾਲ ਕਿਸੇ ਨਾਲ ਧੱਕਾ ਹੁੰਦਾ ਆ, ਹਮੇਸ਼ਾ ਹੀ ਖੜਦੇ ਆ, ਭਾਵੇਂ ਉਹ ਅਗਲਾ ਖੜੇ ਜਾਂ ਨਾ ਖੜੇ। ਸੋ ਬਾਹਰ ਵਸਦੇ ਜਿੰਨੇ ਵੀ ਸਾਡੇ ਆਪਣੇ ਹਰਿਆਣੇ ਦੇ ਭੈਣ ਭਰਾ ਹੈਗੇ ਆ, ਸਿੱਖਾਂ ਦੇ ਨਾਲ ਮਿਲ ਕੇ ਸਾਰਿਆਂ ਨੂੰ ਇਹ ਜੋ ਰੈਸਲਰ ਲੜਕੀਆਂ ਆ ਉਹਨਾਂ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ। ਕਾਰਨ ਕੀ ਆ ਵੀ ਅੱਜ ਜੋ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ, ਜੋ MP ਵੀ ਹੈਗਾ ਰੈਸਲਰ ਫੈਡਰੇਸ਼ਨ ਆਫ ਇੰਡੀਆ ਦਾ, ਬਹੁਤ ਗੰਦੀਆਂ ਸਟੇਟਮੈਂਟਾਂ ਦਿੰਦਾ। ਪਿਛਲੇ ਦਿਨਾਂ 'ਚ ਉਹਨੂੰ ਸਟੇਟਮੈਂਟ ਦਿੱਤੀ ਸੀ ਵੀ ਕੀ ਜਿਹੜੇ ਇਹਨਾਂ ਦੇ ਅਵਾਰਡ ਆ 15-15 ਰੁਪਏ ਦੇ ਆ। ਅੱਜ ਉਹਨੇ ਕਿਹਾ ਵੀ ਜਿਹੜੀਆਂ ਰੈਸਲਰਸ ਲੜਕੀਆਂ ਪ੍ਰੋਟੈਸਟ ਕਰ ਰਹੀਆਂ ਆ, ਇਹਨਾਂ ਨੂੰ ਖਾਲਿਸਤਾਨੀ ਸਪੋਰਟ ਕਰ ਰਿਹਾ। ਸੋ ਕੋਈ ਵੀ ਬੰਦਾ ਇੰਡੀਆ ਦੇ ਵਿੱਚ ਜਿਹੜਾ ਕੋਈ ਹੱਕ ਮੰਗਦਾ ਆ, ਉਹਨਾਂ ਨੂੰ ਜਾਂ ਤਾਂ ਖਾਲਿਸਤਾਨੀਆਂ ਦੇ ਨਾਲ ਜੋੜ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਨੈਕਸਲ ਕਿਹਾ ਜਾਂਦਾ ਆ। ਸੋ ਆਪਾਂ ਜਿੰਨੇ ਵੀ ਵਸਦੇ ਆ ਬਾਹਰ, ਆਪਸ ਦੇ ਵਿੱਚ ਭਾਈਚਾਰਾ ਪੂਰਾ ਬਣਾ ਕੇ ਰੱਖਣਾ ਆ। ਕਿਸੇ ਨਾਲ ਵੀ ਧੱਕਾ ਹੁੰਦਾ ਹੋਵੇ, ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਆਪਾਂ ਸਾਰਿਆਂ ਨੂੰ ਖੜਨਾ ਚਾਹੀਦਾ ਤੇ ਗਵਰਨਮੈਂਟ ਦੀਆਂ ਚਾਲਾਂ ਤੋਂ ਬਚਣਾ ਚਾਹੀਦਾ ਹੈ। ਜੀ ਬਿਲਕੁਲ। ਉਹ ਡਿਵਾਈਡ ਐਂਡ ਰੂਲ ਪਾਲਿਸੀ ਦੇਖਿਆ ਸੀ, ਰੀਸੈਂਟ ਹੀ ਖਬਰ ਆ ਉੱਥੇ ਦੀ UK ਦੀ, ਜਿਹੜੇ ਉੱਥੇ ਹਿੰਦੂ ਤੇ ਮੁਸਲਮਾਨਾਂ ਦੇ ਦਰਮਿਆਨ ਜਿਹੜੇ ਉੱਥੇ ਝਗੜੇ ਝੜਪਾਂ ਜਿਹੜੀਆਂ ਹੋਈਆਂ ਸੀ, ਤੇ ਉਹ ਇਵੈਂਚੁਅਲੀ ਜਿਹੜੀ ਉੱਥੋਂ ਦੀ ਅਖਬਾਰ ਨੇ ਇਹੀ ਤੱਤ ਕੱਢਿਆ ਸੀਗਾ ਵੀ ਉਹ ਕਰਵਾਉਣ ਵਾਲੇ ਕੌਣ ਸੀਗੇ। ਜਿਹੜੀ ਮੌਜੂਦਾ ਸਰਕਾਰ ਵਾਲੀ ਜਿਹੜੀ ਉੱਥੇ ਦੀ ਪਾਰਟੀ ਆ, ਉਹਨਾਂ ਦੇ ਹੀ ਜਿਹੜੇ ਬੰਦੇ ਸੀਗੇ, ਉਹਨਾਂ ਦੇ ਨਾਲ ਸੀਗੇ। ਉੱਥੋਂ ਹੀ ਉਹ ਹੇਟ ਇੱਥੇ ਤੱਕ ਜਿਹੜੀ ਉਹ ਪਹੁੰਚੀ ਸੀਗੀ। ਸੋ ਉੱਥੋਂ ਦੀ ਅਖਬਾਰ ਨੇ ਜਿਹੜੀ ਇਹ ਚੀਜ਼ ਜਿਹੜੀ ਉਹ ਆਖੀ। ਲੋਕ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਵੀ ਇਹ ਹਰ ਇੱਕ ਪਾਸੇ ਜਾ ਰਹੀ ਆ। ਸੋ ਜਦੋਂ ਹੁਣ ਵੋਟਾਂ ਕਰਾ ਰਹੇ ਸੀਗੇ ਜਿਹੜਾ ਉਹ ਰੈਫਰੈਂਡਮ ਵਾਲੀਆਂ, ਉਹ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਬਾਹਰ ਜਿਹੜੀ ਕੁੱਟਮਾਰ ਹੋਈ ਸੀ, ਉੱਥੇ ਉਹ ਕਈ ਕਰਨ ਆਉਂਦੇ ਸੀਗੇ, ਜਾਣ ਬੁੱਝ ਕੇ ਚੜਾਉਂਦੇ ਸੀਗੇ, ਫਿਰ ਲੜਾਈ ਹੁੰਦੀ ਸੀਗੀ। ਸੋ ਹੁਣ ਇਹੀ ਚੀਜ਼ਾਂ ਜਿਹੜੀਆਂ ਆ ਉਹ ਇੱਧਰਲੇ ਪਾਸੇ ਨੂੰ ਵੀ ਜਿਹੜੀਆਂ ਉਹ ਆ ਰਹੀਆਂ। ਸੋ ਇਹ ਦੇਖਣਾ ਜਿਹੜਾ ਉਹਨਾਂ ਨੂੰ ਪੈਣਾ। ਜੇ ਇੰਨਾ ਹੀ ਚੰਗਾ ਸੀਗਾ ਤਾਂ ਫਿਰ ਕਿਸੇ ਨੇ ਛੱਡ ਕੇ ਨਹੀਂ ਸੀ ਨਾ ਆਉਣਾ ਉੱਥੇ। ਉਹ ਇਹ ਜਿੰਨੇ ਦੂਜੇ ਵਾਲੇ ਵੀ ਆ ਉਹ ਇਸ ਤਰੀਕੇ ਦੇ ਨਾਲ ਹੀ ਦੇਖਦੇ ਆ। ਜਦੋਂ ਆਪਣੇ ਤੇ ਪੈਂਦੀ ਫਿਰ ਉਦੋਂ ਪਤਾ ਲੱਗਦਾ ਆ। ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਇਸ ਟਾਈਮ ਹੁਣ ਸਟਰਗਲ ਕਰ ਰਹੇ ਆ ਨਾ, ਜਿਹੜੇ ਰੈਸਲਰ ਮੋਹਰੇ ਲੱਗੇ ਆ, ਇਹ ਉਹਨਾਂ 'ਚ ਉਹੀ ਸੀਗੇ ਜਦੋਂ ਉਦੋਂ ਫਾਰਮਰ ਪ੍ਰੋਟੈਸਟ ਨੂੰ ਵੀ ਮਾੜਾ ਆਖਦੇ ਸੀਗੇ, ਤੇ ਹੁਣ ਉਹਨਾਂ ਨੂੰ ਆਪ ਜਿਹੜਾ ਉਹ ਆਉਣਾ ਪਿਆ ਆ। ਕਿਸ ਤਰੀਕੇ ਦੇ ਨਾਲ ਹਰਾਸਮੈਂਟ ਕਰਨ ਵਾਲਿਆਂ ਨੂੰ ਸ਼ੀਲਡ ਕੀਤਾ ਜਾਂਦਾ। ਲਖੀਮਪੁਰ ਖੇੜੀ ਵਾਲਾ ਕਿਹੜਾ ਟਹਿਣੀ ਭੁੱਲਿਆ ਕਿਸੇ ਨੂੰ ਵੀ ਕਿੱਦਾਂ ਉਹਨੂੰ ਬਚਾਇਆ ਆ ਮੋਦੀ ਹੋਣਾ ਨੇ, ਕਿਸ ਤਰੀਕੇ ਦੇ ਨਾਲ ਉਹਦੇ ਤੇ ਕੋਈ ਕਾਰਵਾਈ ਨਹੀਂ, ਕੋਈ ਸਵਾਲ ਨਹੀਂ, ਕੋਈ ਕੁਛ ਨਹੀਂ। ਵਿਚਾਰਾ ਜਿਹਾ ਬਣ ਕੇ ਹੁਣ ਸਾਊਥ ਦੇ ਵਿੱਚ ਗਏ ਤੇ ਬਹੁਤ ਸੀਗੇ ਵੀ ਇੱਦਾਂ ਆ ਉੱਦਾਂ ਆ, ਪਰ ਉੱਥੋਂ ਦੇ ਲੋਕਾਂ ਨੇ ਹਾਲ ਦੀ ਘੜੀ ਤਾਂ ਮੂੰਹ ਨਹੀਂ ਲਾਇਆ। ਦੇਖੋ ਪਰ ਅੱਗੇ ਭਵਿੱਖ 'ਚ ਕੀ ਹੋਊਗਾ ਉਹ ਤਾਂ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਲੱਗੂਗਾ। ਪਰ ਸਥਿਤੀ ਜਿਹੜੀ ਉਹ ਇੱਦਾਂ ਦੀ ਹੀ ਚੱਲ ਰਹੀ ਹੈ। ਜੀ ਸੋ ਬਿਲਕੁਲ ਕਿਸਾਨ ਜਥੇਬੰਦੀਆਂ ਨੇ ਪੂਰਾ ਸਾਥ ਦਿੱਤਾ ਹੈਗਾ ਰੈਸਲਰ ਲੜਕੀਆਂ ਦਾ।
ਸੋ ਆਪਾਂ ਨੂੰ ਵੀ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਜਿੰਨੇ ਵੀ ਆਪਾਂ ਚਾਹੇ ਪੰਜਾਬੀ ਆ, ਚਾਹੇ ਕੋਈ ਵੀ ਇੰਡੀਅਨ ਕਮਿਊਨਿਟੀ ਦੇ ਬੰਦੇ ਆ, ਜਿਹੜੇ ਸਮਝਦੇ ਪਏ ਇੱਜ਼ਤ ਆਬਰੂ ਕੀ ਹੁੰਦੀ ਹੈਗੀ ਆ, ਉਹਨਾਂ ਨੂੰ ਬਿਲਕੁਲ ਜੀ, ਭਲਵਾਨ ਸਭ ਦੀ ਘੋੜੀਆਂ ਦਾ ਸਾਥ ਸਭ ਦੇਣਾ ਚਾਹੀਦਾ। ਬਿਲਕੁਲ ਜੀ, ਧੀਆਂ ਧਿਆਣੀਆਂ ਦੀ ਸਾਰਿਆਂ ਦੀ ਉਹ ਸਾਂਝੀ ਹੁੰਦੀ ਹੈ, ਡਜ਼ਨਟ ਮੈਟਰ ਉਹ ਕਿਹੜੇ ਧਰਮ ਦੇ ਆ, ਕਿਹੜੇ ਜਾਤ ਦੇ ਆ, ਕਿਹੜੇ ਕਿੱਦਾਂ ਆ, ਜੇ ਚਾਹੇ ਉਹ ਕਿਸੇ ਟਾਈਮ ਤੁਹਾਡੇ ਉਲਟ ਵੀ ਆ, ਪਰ ਫਿਰ ਵੀ ਉਹਨਾਂ ਦੀ ਇੱਜ਼ਤ ਆਬਰੂ ਬਚਾਉਣ ਦੇ ਲਈ ਤੁਹਾਨੂੰ ਹਮੇਸ਼ਾ ਹੀ ਖੜਨਾ ਚਾਹੀਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਖਬਰ ਕਰ ਲਈਏ, ਮਿਸੀਸਿਪੀ ਦੀ ਜਿਹੜੀ ਖਬਰ ਬ੍ਰੇਕ ਤੋਂ ਪਹਿਲਾਂ ਮੈਂ ਦੱਸ ਰਿਹਾ ਸੀ, 11 ਸਾਲਾਂ ਦਾ ਮੁੰਡੇ ਦੇ ਉੱਤੇ ਇੱਕ ਅਫਸਰ ਨੇ ਗੋਲੀ ਚਲਾ ਦਿੱਤੀ। ਕਹਿੰਦਾ ਮੈਨੂੰ ਭੁਲੇਖਾ ਪੈ ਗਿਆ ਵੀ ਖੌਰੇ ਅਡਲਟ ਆ। ਕਹਾਣੀ ਦੇ ਵਿੱਚ ਟਵਿਸਟ ਇਹ ਵੀ ਆ ਵੀ ਇਸ ਮੁੰਡੇ ਨੇ ਖੁਦ 911 ਕਾਲ ਕੀਤੀ, ਘਰ ਦੇ ਵਿੱਚ ਕੋਈ ਸਮੱਸਿਆ ਸੀਗੀ, ਮਾਂ ਜਿਹੜੀ ਆ ਉਸ ਦੀ ਡੋਮੈਸਟਿਕ ਡਿਸਟਰਬੈਂਸ ਦਾ ਸ਼ਿਕਾਰ ਹੋ ਰਹੀ ਸੀ। ਇਸ ਮੁੰਡੇ ਨੇ ਐਡਰਿਨ ਮਰੀ ਨਾਂ ਦਾ ਜਿਹੜਾ ਮੁੰਡਾ ਆ, ਇਸਨੇ ਕਾਲ ਕੀਤੀ ਹੈਲਪ ਦੇ ਲਈ। ਜਦ 911 ਵਾਲੇ ਉੱਥੇ ਪੁਲਿਸ ਵਾਲੇ ਜਦ ਉੱਥੇ ਪਹੁੰਚੇ ਤੇ ਇਸ ਮੁੰਡੇ ਦੀ ਜਿਹੜੀਆਂ ਗੋਲੀ ਜਿਹੜੀ ਕਹਿੰਦੇ ਧਰ ਮਾਰੀ। ਇੰਡੀਆਨੋਲਾ ਅਫਸਰ ਸੀਗਾ ਜਿਸ ਨੇ ਇਹ ਗੋਲੀਆਂ ਜਿਹੜੀਆਂ ਉਹ ਚਲਾਈਆਂ, ਤੇ ਹੁਣ ਕਹਿੰਦੇ ਵੀ ਉੱਥੇ ਪ੍ਰੋਟੈਸਟ ਹੋ ਰਹੇ ਆ, ਲੋਕ ਆਵਾਜ਼ ਜਿਹੜੇ ਉਠਾ ਰਹੇ ਆ ਵੀ ਭਾਈ ਉਸ ਅਧਿਕਾਰੀ ਨੂੰ, ਉਸ ਪੁਲਿਸ ਮੁਲਾਜ਼ਮ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ, ਫਾਇਰ ਕੀਤਾ ਜਾਵੇ ਤੇ ਨਾਲ ਉਸ ਦੇ ਉੱਤੇ ਚਾਰजेस ਵੀ ਜਿਹੜੇ ਆ ਉਹ ਲੱਗਣੇ ਚਾਹੀਦੇ ਆ। ਇਹ ਬੀਤੇ ਸ਼ਨੀਚਰਵਾਰ ਦੀ ਘਟਨਾ ਦੱਸੀ ਜਾ ਰਹੀ ਹੈ। ਕਹਿੰਦੇ ਸੀਰੀਅਸਲੀ ਇਹ ਫੱਟੜ ਜਿਹੜਾ ਹੋਇਆ ਸੀ, ਇੰਡੀਆਨੋਲਾ ਜਿਹੜਾ ਪੁਲਿਸ ਦਾ ਅਫਸਰ ਆ, ਜਿਹੜਾ ਡੋਮੈਸਟਿਕ ਕਾਲ ਦੇ ਉੱਤੇ ਉਸ ਘਰ ਦੇ ਵਿੱਚ ਗਿਆ ਸੀਗਾ, ਇਸੇ ਮੁੰਡੇ ਦੀ ਹੀ ਜਿਹੜੀ ਆ ਉਹ ਕਾਲ ਦੇ ਉੱਤੇ ਕਹਿ ਤਾਂ ਹੁਣ ਇਹੀ ਰਹੇ ਆ ਜਿਹੜੇ ਅਟਰਨੀ ਨੇ ਇਸ ਫੈਮਿਲੀ ਦੇ, ਕਹਿੰਦੇ ਵੀ ਇਹ ਕਦੀ ਵੀ ਜਿਹੜਾ ਹੋਣਾ ਨਹੀਂ ਸੀ ਜਿਹੜਾ ਉਹ ਜਾਣਾ। ਕਹਿੰਦੇ ਵੀ ਐਡਰੀਅਨ ਮਰੀ ਵੀ ਖੁਦ ਸੋਚ ਰਿਹਾ ਹੋਣਾ ਆ ਵੀ ਭਾਈ ਮੈਂ ਕਾਲ ਹੀ ਜਿਹੜੀ ਆ ਉਹ ਕਿਉਂ ਕੀਤੀ। ਉਹਦਾ ਫੇਫੜਾ ਇੱਕ ਕੋਲੈਪਸ ਹੋ ਗਿਆ, ਲਿਵਰ ਦੇ ਵਿੱਚ ਜਿਹੜੀ ਉਹ ਗੋਲੀ ਜਿਹੜੀ ਉਹ ਜਾ ਵੱਜੀ ਆ ਤੇ ਰਿਬਸ ਜਿਹੜੇ ਆ ਉਸਦੇ ਟੁੱਟ ਗਏ ਆ। ਸੋ ਪਰਿਵਾਰ ਕਹਿੰਦੇ ਵੀ ਇਸ ਟਾਈਮ ਰੋ ਰੋ ਕੇ ਕਮਲਾ ਜਿਹੜਾ ਉਹ ਹੋ ਚੁੱਕਾ ਹੈ। ਮਿਸੀਸਿਪੀ ਬਿਊਰੋ ਆਫ ਇਨਵੈਸਟੀਗੇਸ਼ਨ ਇਸ ਪੂਰੀ ਘਟਨਾਕ੍ਰਮ ਦੀ ਹੁਣ ਜਾਂਚ ਜਿਹੜੀ ਆ ਉਹ ਕਰ ਰਹੀ ਆ। ਉੱਥੇ ਬੀਬੀ ਕਿੰਗ ਰੋਡ ਕਰਕੇ ਇਲਾਕਾ ਆ, ਉੱਥੇ ਇਹ ਕੁੱਲ ਘਟਨਾ ਜਿਹੜੀ ਇਹ ਘਟਨਾ ਵਾਪਰੀ ਹੈਗੀ ਆ। ਸੋ ਜਿਹੜੇ ਇੰਡੀਆਨੋਲਾ ਜਿਹੜਾ ਆ ਐਲਡਰਮੈਨ ਮਾਰਵਿਨ ਐਲਡਰ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਅਫਸਰ ਗ੍ਰੈਗ ਕੇਪਰਸ ਆ ਉਸ ਨੂੰ ਇਸ ਟਾਈਮ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਆ। ਉੱਥੋਂ ਦੀ ਕੌਂਸਲ ਨੇ ਇਹ ਯੂਨੈਨਿਮਸ ਜਿਹੜੀ ਉਹ ਵੋਟ ਕੀਤੀ ਆ। ਅਫਸਰ ਨੇ ਜਿਹੜਾ ਇਹ ਕਿਹਾ ਸੀ ਵੀ ਮੈਨੂੰ ਲੱਗਾ ਵੀ ਇਹ ਅਡਲਟ ਆ ਤੇ ਫਿਰ ਜਿਹੜਾ ਇਸ ਨੇ ਗੋਲੀ ਆ ਉਹ ਚਲਾ ਦਿੱਤੀ ਸੀਗੀ। ਹੁਣ ਲੋਕ ਵੀ ਜਿਹੜੇ ਹਰਜੋਤ ਸਿੰਘ ਜੀ ਇਦਾਂ ਦੀਆਂ ਘਟਨਾਵਾਂ ਬਰਿਆਨਾ ਟੇਲਰ ਤੇ ਹੋਰ ਪਤਾ ਨਹੀਂ ਕਿੰਨਿਆਂ ਦੇ ਨਾਲ ਇਦਾਂ ਦੀਆਂ ਵਾਪਰ ਚੁੱਕੀਆਂ, ਉਹ ਵੀ ਸੋਚਦੇ ਹੋਣਗੇ ਵੀ ਭਾਈ ਇਹ ਅਜਿਹੇ ਮਾਮਲੇ 'ਚ ਪੁਲਿਸ ਨੂੰ ਸੱਦਿਆ ਜਾਵੇ, ਨਾ ਸੱਦਿਆ ਜਾਵੇ, ਵੀ ਕਿਤੇ ਇਹ ਨਾ ਹੋਵੇ ਬਾਅਦ 'ਚ ਸਾਨੂੰ ਹੀ ਜਿਹੜਾ ਆ ਉਹ ਆਪ ਹੀ ਗੋਲੀ ਦਾ ਜਿਹੜਾ ਉਹ ਸ਼ਿਕਾਰ ਹੋਣਾ ਪੈ ਜਾਵੇ। ਟ੍ਰਿਗਰ ਹੈਪੀ ਜਿਹੜੇ ਅੱਜ ਕੱਲ੍ਹ ਇੱਕ ਵਰਡ ਵਰਤਿਆ ਜਾਂਦਾ ਹੈ ਵੀ ਬਹੁਤ ਸਾਰੇ ਜਿਹੜੇ ਪੁਲਿਸ ਅਧਿਕਾਰੀ ਟ੍ਰਿਗਰ ਹੈਪੀ ਆ। ਨੋ ਡਾਊਟ ਉਹਨਾਂ ਦੀ ਜੌਬ ਬਹੁਤ ਖਤਰੇ ਵਾਲੀ ਜਿਹੜੀ ਉਹ ਹੁੰਦੀ ਆ, ਪਰ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਥੋੜ੍ਹਾ ਜਿਹਾ ਹੋਰ ਐਕਸਟਰਾ ਟਾਈਮ ਜਿਹੜਾ ਉਹ ਲੈ ਕੇ ਚੱਲਣਾ ਜਿਹੜਾ ਉਹ ਚਾਹੀਦਾ। ਲੋਕ ਇਹੀ ਡਿਮਾਂਡ ਕਰ ਰਹੇ ਵੀ ਭਾਈ ਹੁਣ ਇਸ ਮਾਮਲੇ ਦੇ ਵਿੱਚ ਇਸ 11 ਸਾਲਾਂ ਦੇ ਮੁੰਡੇ ਨੂੰ ਇਨਸਾਫ ਜ਼ਰੂਰ ਮਿਲੇ। ਜੀ ਬਿਲਕੁਲ। ਹੁਣ ਖਬਰਾਂ ਦਾ ਸਮਾਂ ਸਮਾਪਤ ਹੈ। ਕੱਲ ਨੂੰ ਇਮੀਗ੍ਰੇਸ਼ਨ ਨੂੰ ਲੈ ਕੇ ਜੇ ਤਿਰਕੀਆਣਾ ਹੋਣੀ ਕੀ ਕੁਝ ਵਾਪਰ ਰਿਹਾ ਆ। 33 ਸਟੇਟਸ ਨੇ ਹੁਣ ਜੋ ਬਾਈਡਨ ਦੀ ਸਰਕਾਰ ਦੇ ਉੱਤੇ ਲਾ ਸੂਟ ਫਾਈਲ ਕੀਤਾ ਹੈ। ਉਹ ਸਾਰੀ ਕੁਝ ਜੋ ਇਮੀਗ੍ਰੇਸ਼ਨ ਦੇ ਨਾਲ ਅਪਡੇਟ ਹੋਊਗੀ ਉਹ ਸ਼ਨੀਚਰਵਾਰ ਨੂੰ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਵਜੇ ਦੇ ਕਰੀਬ ਜੋ ਪ੍ਰੋਗਰਾਮ ਹੁੰਦਾ ਹੈ ਉਹਦੇ ਵਿੱਚ ਉਹ ਲੈ ਕੇ ਹਾਜ਼ਰ ਹੋਣਗੇ। ਸੋ ਪ੍ਰੋਗਰਾਮ ਸੁਣਨ ਤੋਂ ਨਾ ਦੇਖਣ ਤੋਂ ਨਾ ਭੁੱਲਿਓ। ਜੀ ਬਿਲਕੁਲ, ਇਹ ਦੱਸ ਜਾਈਏ ਕਿਉਂਕਿ ਮੈਮੋਰੀਅਲ ਡੇ ਵੀਕਐਂਡ ਆ, ਉਹਨਾਂ ਨੇ ਥੋੜ੍ਹੀਆਂ ਜਿਹੀਆਂ ਉਹਨਾਂ ਨੇ ਟਰੈਵਲ ਜਿਹੜਾ ਉਹ ਜ਼ਰੂਰ ਕਰਨਾ ਆ। ਕਾਲਸ ਨਹੀਂ ਲੈ ਹੋਣਗੀਆਂ ਪਰ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਆ ਉਹ ਜ਼ਰੂਰ ਦੇ ਕੇ ਜਿਹੜੀ ਉਹ ਜਾਵਾਂਗੇ। ਉਹ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਆ ਉਹ ਕੀਤਾ ਜਾਵੇਗਾ। ਸੋ ਹੁਣ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।